ਕੀ ਤੁਸੀਂ ਵੀ ਪੀਚ ਦੀ ਖੇਤੀ ਕਰਦੇ ਹੋ? ਹੁਣ ਨਹੀਂ ਕਰਦੇ, ਅੱਗੇ ਕਰਦੇ ਹੁੰਦੇ ਸੀ ਸਾਡੀ ਫੈਮਿਲੀ। ਇਹ ਕਲੋਜ਼ਰ ਤੋਂ ਪਹਿਲਾਂ ਹੀ ਬੰਦ ਕਰਤੀ ਸੀ ਤੁਸੀਂ ਆਪਣੀ ਇਹ ਫਾਰਮਿੰਗ? ਅਸੀਂ ਕਾਫੀ ਸਾਲ ਫੈਮਿਲੀ ਦੇ ਵਿੱਚ ਇਕੱਠੇ ਦੇ ਵਿੱਚ ਕਰਦੇ ਹੁੰਦੇ ਸੀ। ਸੋ ਜਦੋਂ ਅਸੀਂ ਸਪਲਿਟ ਹੋਏ ਉਸ ਤੋਂ ਬਾਅਦ ਅਸੀਂ ਪੀਚਾਂ ਦੀ ਖੇਤੀ ਨਹੀਂ ਕੀਤੀ, ਕਾਫੀ ਟਾਈਮ ਹੋ ਗਿਆ। ਕਦੋਂ ਪਹਿਲਾਂ ਪਤਾ ਲੱਗਾ ਵੀ ਡੈਲ ਮੌਂਟੇ ਬੈਂਕਰਪਸੀ ਕਰਨ ਜਾ ਰਹੀ ਆ ਜਾਂ ਉਹਨਾਂ ਨੇ ਕਰ ਦਿੱਤੀ ਆ? ਕੀ ਇਮੀਡੀਏਟ ਰਿਐਕਸ਼ਨ ਸੀ ਤੁਹਾਡਾ? ਜਦੋਂ ਸਾਨੂੰ ਬਾਕੀਆਂ ਨੂੰ ਪਤਾ ਲੱਗਾ, ਆਈ ਥਿੰਕ ਜੁਲਾਈ 1 ਨੂੰ ਉਹਨੇ ਕੇਸ ਫਾਈਲ ਬੈਂਕਰਪਸੀ ਨਿਊ ਜਰਸੀ ਦੇ ਵਿੱਚ ਕੇਸ ਖੋਲਿਆ ਸੀਗਾ। ਸਾਨੂੰ ਵੀ ਉਦੋਂ ਹੀ ਪਤਾ ਲੱਗਾ ਜਦੋਂ ਬਾਕੀਆਂ ਨੂੰ ਪਤਾ ਲੱਗਾ। ਇਹ ਜਿਹੜਾ originally ਜਿਹੜਾ ਕੇਸ ਜਦੋਂ ਫਾਈਲ ਹੋਇਆ ਸੀ, it was filed as a chapter 11 petition, and chapter 11 ਜਿਹੜੀ ਪਟੀਸ਼ਨ ਹੁੰਦੀ ਹੈ ਕਿ ਸਾਨੂੰ ਕੁਝ ਦਿੱਕਤ ਆ ਗਈ ਹੈ, ਕੁਝ ਟਰਬਲ ਆ ਗਈ ਹੈ ਆਪਣੇ ਕੰਮ ਆਪਣੇ ਬਿਜ਼ਨਸ ਦੇ ਵਿੱਚ, ਬਟ ਸਾਨੂੰ ਕੋਈ ਪਲਾਨ ਦਿਸਦਾ ਫੋਰਵਰਡ ਕਿ ਅਸੀਂ ਕੁਝ ਚੇਂਜਸ ਲਿਆ ਕੇ ਤੇ ਅਸੀਂ ਸਰਵਾਈਵ ਕਰ ਸਕਦੇ ਹਾਂ ਤੇ ਕੁਝ ਚਲਾ ਸਕਦੇ ਹਾਂ। ਸੋ ਰੀਸਟਰਕਚਰਿੰਗ ਟਾਈਪ ਆਫ ਇਹ ਹੋ ਜਾਂਦੀ ਹੈ। Chapter 11 is a restructuring, but one of the interesting things is ਕਿ ਉਹਨਾਂ ਦਾ they filed a Chapter 11 petition, but they never proposed a plan ਕਿ ਉਹਨਾਂ restructure ਕਿੱਦਾਂ ਕਰਨਾ। The plan from day one was ਕਿ ਸਭ ਕੁਝ ਵੇਚੋ। ਅਭੀ ਤੁਸੀਂ ਕੀ ਸੋਚਦੇ ਹੋ, ਵਾਟਸ ਦ ਰੀਜ਼ਨ ਜਿੱਥੇ ਮਲਟੀਪਲ ਪ੍ਰੋਸੈਸਰ ਮਲਟੀਪਲ ਕੈਨਰੀਜ਼ ਸੀਗੀਆਂ ਉਸ ਤੋਂ ਬਾਅਦ ਇੱਕ ਰਹਿ ਜਾਂਦੀ ਐਂਡ ਸਡਨਲੀ ਦੈਟਸ ਆਊਟ ਆਫ ਬਿਜ਼ਨਸ ਟੂ? ਸੋ ਵਾਟ ਡੂ ਯੂ ਥਿੰਕ ਵਾਸ ਦ ਰੀਜ਼ਨ? ਲਾਈਕ ਪੀਚ ਕਿਸੇ ਹੋਰ ਜਗ੍ਹਾ ਤੋਂ ਆਉਣ ਲੱਗ ਗਏ ਆ? ਕੀ ਇੱਥੇ ਇਹਨਾਂ ਨੂੰ ਐਕਸਪੈਂਸਿਵ ਪੈਂਦਾ ਸੀਗਾ? ਵਾਟ ਡੂ ਯੂ ਥਿੰਕ ਆਰ ਦ ਰੀਜ਼ਨਸ ਬਿਹਾਈਂਡ? ਚਿਲੀ ਜਾਂ ਕਿਸੇ ਹੋਰ ਮੁਲਕ ਤੋਂ, ਚਾਈਨਾ ਜਾਂ ਕਿਸੇ ਹੋਰ ਪਾਸੋਂ ਜਿਹੜੇ ਪੀਚ ਆਉਂਦੇ ਆ, ਆਬਵੀਅਸਲੀ ਉਹਨਾਂ ਦੀ ਜਿਹੜੀਆਂ ਕਾਸਟ ਆ ਸਿਗਨੀਫੀਕੈਂਟਲੀ ਲੈਸ ਆ। ਜਿਹੜੇ ਕਲੀਨ ਪੀਚ ਆ, ਜਿਹੜੇ ਪੀਚਸ ਅਸੀਂ ਗੱਲ ਕਰਦੇ ਪਏ ਆ, ਇਹ ਉਹ ਪੀਚ ਆ ਜਿਹੜੇ ਕੈਨ ਜਾਂ ਪਰਮਨੈਂਟ ਸਟੋਰੇਜ ਲਈ ਜਾਂਦੇ ਆ। ਇਹ ਫਰੈਸ਼ ਪੀਚ ਨਹੀਂ ਹੈ ਜਿਹੜੇ ਅਸੀਂ even though ਉਹ ਵੀ ਇੰਪੋਰਟ ਹੁੰਦੇ ਆ, ਬਟ ਮੇਨ ਥਿੰਗ ਇਹ ਆ ਕਿ someone somewhere figured out ਕਿ ਉਹ ਜ਼ਿਆਦਾ ਪੈਸੇ ਬਣਾ ਸਕਦੇ ਆ ਬਾਹਰੋਂ ਲਿਆ ਕੇ instead of buying ਜਿਹੜਾ ਕੈਲੀਫੋਰਨੀਆ ਪ੍ਰੋਡਕਟ ਆ। ਹੁਣ ਜਿਹੜੇ ਉਹ ਫਸੇ ਹੋਏ ਆ, ਆਈ ਵਾਸ ਹੀਅਰਿੰਗ ਕੋਈ ਫੈਡਰਲ ਏਡ ਮਿਲ ਰਹੀ ਆ ਟਰੀਜ਼ ਪੁੱਲ ਕਰਨ ਦੇ ਲਈ, ਪੱਟਣ ਦੇ ਲਈ। ਸਾਰਿਆਂ ਨੂੰ ਹੁਣ ਉਹ ਮਿਲਣੀ ਆ ਜਾਂ ਸਾਰਿਆਂ ਨੂੰ ਨਹੀਂ ਮਿਲਣੀ? ਕੀ ਕੋਈ ਰੀਅਲਿਸਟਿਕ ਚਾਂਸ ਹੈਗਾ ਇਸ ਵਾਰ ਇਹਨਾਂ ਦਾ ਕੁਝ ਸੇਲ ਕਰਨ ਦੇ ਲਈ ਵੀ ਇਹਨਾਂ ਦੇ ਪੀਚ ਕਿਤੇ ਖਰੀਦ ਹੋ ਜਾਣਗੇ? ਮੈਂ ਇਹ ਵੀ ਸੁਣ ਰਿਹਾ ਸੀ ਕੋਈ ਪੈਸੀਫਿਕ ਕੋਸਟ ਕਰਕੇ ਪ੍ਰੋਡਿਊਸਰ ਆ, ਉਹ ਕੁਝ ਕੰਟਰੈਕਟਸ ਟੇਕ ਓਵਰ ਕਰ ਰਹੇ ਆ। ਸੋ ਵਾਟਸ ਵਿਦ ਦੈਟ? ਅੱਛਾ, ਇਹਦੇ ਨਾਲ ਕਿੰਨੇ ਕੁ ਫਾਰਮਰ, ਕਿੰਨੀ ਏਕੜੇਜ ਜਿਹੜੀ ਉਹ ਇਫੈਕਟ ਹੋ ਰਹੀ ਹੈ? ਜਿਹੜੇ ਐਸਟੀਮੇਟ ਸੀਗੇ ਕਿ 2 ਤੋਂ 3 ਹਜ਼ਾਰ ਏਕੜ, call it roughly 2500 acres, 50,000 tons ਜਿਹੜੇ ਪੀਚ ਸੀਗੇ ਉਹ ਅਫੈਕਟ ਹੋਏ ਆ। ਦੇ ਆਰ ਮੋਸਟਲੀ ਇਨ ਨਦਰਨ ਕੈਲੀਫੋਰਨੀਆ, ਉੱਥੇ ਯੂਬਾ ਸਿਟੀ ਦੇ ਆਲੇ ਦੁਆਲੇ ਹੀ ਆ ਮੋਸਟਲੀ? ਮੋਸਟਲੀ ਉਧਰ ਆ, ਕੁਝ ਕੁ ਮੋਡੈਸਟੋ ਐਂਡ ਮਰਸੈਡ ਏਰੀਆ ਦੇ ਵਿੱਚ ਵੀ ਹੈਗੇ ਆ, ਪਰ ਜੋ ਮੇਰੀ ਜੋ what I understand is 70 to 80%, maybe more, basically Sutter Yuba and Butte County area ਦੇ ਵਿੱਚ ਸੀਗਾ। USDA $9 million ਦੇਣ ਲੱਗਾ ਆ ਟਰੀ ਪੱਟਣ ਦੇ ਲਈ। ਇਹ ਕਿੱਦਾਂ ਕੰਪਨਸੇਟ ਹੋਊਗਾ? ਈਵਨ ਹੁਣ ਜਿਹੜਾ ਗਰੋਵਰ ਆ, ਜੇ ਕੁਝ ਨਵਾਂ ਲਾਉਂਦਾ ਆ, ਇਟਸ ਲਾਈਕ ਮਲਟੀਪਲ years of no crop in there. Financially that's unattainable, like unsustainable. ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਮਿਤ ਸ਼ਰਮਾ ਜੀ। ਯੂਬਾ ਸਿਟੀ ਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਲੰਮੇ ਸਮੇਂ ਤੋਂ ਇਹ ਖੇਤੀ ਕਰਦੇ ਆ ਰਹੇ ਆ, ਤੇ ਇਹ ਨਾਲ ਦੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਨਾਲ ਵੀ ਜੁੜੇ ਹੋਏ ਆ, ਤੇ ਉਹਨਾਂ ਦੇ ਲਈ ਇਹ ਕਾਫੀ ਸਰਗਰਮ ਮੈਂਬਰ ਆ। ਤੇ ਇਸ ਮੌਕੇ ਇਹਨਾਂ ਨੇ ਬਾਰ ਕਲੀਅਰ ਕੀਤੀ ਹੋਈ ਆ ਤੇ ਇਹ ਵਕੀਲ ਵੀ ਨੇ। ਸੋ ਅੱਜ ਨਦਰਨ ਕੈਲੀਫੋਰਨੀਆ ਦੇ ਜਿਹੜੇ ਕਿਸਾਨਾਂ ਦੀ ਇਸ ਟਾਈਮ ਜੋ ਦਿੱਕਤ ਚੱਲ ਰਹੀ ਆ, ਖਾਸ ਕਰਕੇ ਪੀਚ ਦੇ ਫਾਰਮਰਸ ਦੀ, ਡੈਲ ਮੌਂਟੇ ਜਿਹੜੀ ਕੈਨਰੀ ਆ ਉਹਦੇ ਬੰਦ ਹੋਣ ਦੇ ਨਾਲ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਜੀ ਆਇਆਂ ਨੂੰ ਆਖਦੇ ਹਾਂ। ਅਮਿਤ ਸ਼ਰਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸੱਦਿਆ ਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਜੀ। ਸੋ ਅਮਿਤ ਸ਼ਰਮਾ ਜੀ, ਪਹਿਲਾਂ ਤਾਂ ਇਹ ਦੱਸਿਓ ਵੀ ਕੀ ਤੁਸੀਂ ਵੀ ਪੀਚ ਦੀ ਖੇਤੀ ਕਰਦੇ ਹੋ? ਹੁਣ ਨਹੀਂ ਕਰਦੇ, ਅੱਗੇ ਕਰਦੇ ਹੁੰਦੇ ਸੀ ਸਾਡੀ ਫੈਮਿਲੀ, ਪਰ ਅਸੀਂ ਬਹੁਤ ਕੀਤੀ, ਬਟ ਹੁਣ ਨਹੀਂ ਕਰਦੇ। ਹੁਣ ਅਸੀਂ ਅਖਰੋਟ, ਬਦਾਮ ਤਾਂ ਸਿਟਰਸ ਪ੍ਰੋਡਕਟਸ ਦੀ ਖੇਤੀ ਕਰਦੇ ਹਾਂ। ਇਹ ਕਲੋਜ਼ਰ ਤੋਂ ਪਹਿਲਾਂ ਹੀ ਬੰਦ ਕਰਤੀ ਸੀ ਤੁਸੀਂ ਆਪਣੀ ਇਹ ਫਾਰਮਿੰਗ? ਹਾਂਜੀ, ਅਸੀਂ ਕਾਫੀ ਸਾਲ ਅਸੀਂ ਫੈਮਿਲੀ ਦੇ ਵਿੱਚ ਇਕੱਠੇ ਦੇ ਵਿੱਚ ਕਰਦੇ ਹੁੰਦੇ ਸੀ। ਸੋ ਜਦੋਂ ਅਸੀਂ ਸਪਲਿਟ ਹੋਏ ਉਸ ਤੋਂ ਬਾਅਦ ਅਸੀਂ ਪੀਚਾਂ ਦੀ ਖੇਤੀ ਨਹੀਂ ਕੀਤੀ, ਕਾਫੀ ਟਾਈਮ ਹੋ ਗਿਆ। ਅੱਛਾ ਅਮਿਤ, ਇਹ ਥੋੜ੍ਹਾ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਓਬਵੀਅਸਲੀ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਕਰਦੇ ਰਹੇ ਆ, ਯੂ ਨੋ ਵੀ ਕੀ ਹੈਗਾ ਆ ਪੀਚ ਫਾਰਮਿੰਗ ਦੇ ਵਿੱਚ, ਕਿੱਦਾਂ ਆ, ਕਿਵੇਂ ਆ।
ਸੋ ਇਹ ਜਿਹੜਾ ਡੈਲ ਮੌਂਟੇ ਦਾ ਜਿਹੜਾ ਫਿਆਸਕੋ ਹੋਇਆ ਹੈ ਇਸ ਟਾਈਮ, ਜਿਹੜਾ ਕਲੋਜ਼ਰ ਹੋਇਆ ਆ, ਤੁਹਾਨੂੰ ਕਦੋਂ ਪਹਿਲੋਂ ਪਤਾ ਲੱਗਾ ਸੀਗਾ? ਤੁਹਾਡੇ ਬਹੁਤ ਸਾਰੇ ਫਰੈਂਡ ਹੋਣਗੇ ਜਿਹੜੇ, ਜਾਂ ਤੁਹਾਡੇ ਰਿਸ਼ਤੇਦਾਰ ਹੋਣਗੇ ਜਿਹੜੇ ਇਹਨਾਂ ਦੇ ਨਾਲ ਕੰਮ ਕਰਦੇ ਹੋਣਗੇ, ਪੀਚ ਦੀ ਫਾਰਮਿੰਗ ਕਰਦੇ ਹੋਣਗੇ। ਕਦੋਂ ਪਹਿਲੋਂ ਪਤਾ ਲੱਗਾ ਵੀ ਡੈਲ ਮੌਂਟੇ ਬੈਂਕਰਪਸੀ ਕਰਨ ਜਾ ਰਹੀ ਆ ਜਾਂ ਉਹਨਾਂ ਨੇ ਕਰ ਦਿੱਤੀ ਆ? ਕੀ ਇਮੀਡੀਏਟ ਰਿਐਕਸ਼ਨ ਸੀ ਤੁਹਾਡਾ? So actually, बहुत interesting question I read that. It was big surprise to most people कि वो bankruptcy कर गया. Up through last year 2023 2024 ਦੇ through ਵੀ ਉਹ ਨਵੇਂ growers ਨੂੰ contract ਕਰਦੇ ਪਏ ਸੀ, ਨਵੇਂ ਬੂਟੇ plant ਕਰਨ ਲਈ advances ਦਿੰਦੇ ਪਏ ਸੀ ਤੇ ਕਹਿੰਦੇ ਸੀ ਸਾਨੂੰ supply ਚਾਹੀਦੀ ਆ। So ਅਸੀਂ day in day out ਪੀਚ ਇੰਡਸਟਰੀ 'ਚ ਨਹੀਂ ਹੈਗੇ, but right now ਜਿਹੜੇ ਬਾਇਰ ਵੀ ਬਹੁਤ ਥੋੜੇ ਰਹਿ ਗਏ ਸੀ, ਸੋ ਸਾਨੂੰ ਪਤਾ ਵੀ ਸੀ ਕਿ ਡੈਲ ਮੌਂਟੇ ਤੇ ਹੋਰ ਕਿਹੜੇ ਬਾਇਰ ਹੈਗੇ ਆ। ਐਂਡ ਮੈਂ ਐਕਚੁਅਲੀ ਕਿਸੇ ਫਰੈਂਡ ਨਾਲ ਗੱਲ ਕਰਦਾ ਸੀ, ਇਜ਼ ਅ ਗਰੋਅਰ, ਤਾਂ ਕਹਿੰਦੇ ਸੀ, ਮੈਂ ਕਿਹਾ ਸਰਪ੍ਰਾਈਜ਼ ਜਦੋਂ ਅਸੀਂ ਜੁਲਾਈ 'ਚ ਪਤਾ ਲੱਗਾ ਕਿ ਪ੍ਰੋਬਲਮ ਹੈਗੀ ਆ ਤਾਂ ਨਹੀਂ ਗੱਲ ਬਣਨੀ। ਜਦ ਇਸ਼ੂ ਦਿਸਦਾ ਮੋਰੇ, ਉਹ ਕਹਿੰਦੇ ਜੁਲਾਈ ਸਾਨੂੰ ਤਾਂ ਜਨਵਰੀ ਮਹੀਨੇ ਤੱਕ ਵੀ ਸਰਪ੍ਰਾਈਜ਼ ਹੈਗਾ ਕਿ ਕੀ ਹੁੰਦਾ ਪਿਆ ਤੇ ਕਿੱਦਾਂ ਹੋਊਗਾ, ਤਾਂ ਉਮੀਦ ਸੀਗੀ ਕਿ ਕੁਛ ਨਾ ਕੁਛ ਹੱਲ ਨਿਕਲਿਆ ਹੋਊਗਾ, ਪਰ ਨਿਕਲਿਆ ਨਹੀਂ। ਸੋ ਜਦੋਂ ਸਾਨੂੰ ਬਾਕੀਆਂ ਨੂੰ ਪਤਾ ਲੱਗਾ, ਆਈ ਥਿੰਕ ਜੁਲਾਈ 1 ਨੂੰ ਉਹਨੇ ਕੇਸ ਫਾਈਲ ਬੈਂਕਰਪਸੀ ਨਿਊ ਜਰਸੀ ਦੇ ਵਿੱਚ ਕੇਸ ਖੋਲ੍ਹਿਆ ਸੀਗਾ, ਸਾਨੂੰ ਵੀ ਉਦੋਂ ਹੀ ਪਤਾ ਲੱਗਾ ਜਦੋਂ ਬਾਕੀਆਂ ਨੂੰ ਪਤਾ ਲੱਗਾ। ਇਟਸ ਅ ਚੈਪਟਰ 11 ਬੈਂਕਰਪਸੀ, ਰਾਈਟ? ਸੋ ਦੈਟਸ ਵੈਰੀ ਇੰਟਰਸਟਿੰਗ। ਜੋ ਕਿ ਚੈਪਟਰ 11 ਬੈਂਕਰਪਸੀ ਜਿਹੜੀ ਹੁੰਦੀ ਹੈ, ਐਂਡ ਜਿਹੜੇ ਆਪਣੇ ਲਿਸਨਰਸ ਜਿਹੜੇ ਸ਼ਾਇਦ ਨਹੀਂ ਫੈਮਿਲੀਅਰ ਹੈਗੇ ਇਸ ਟਰਮ ਨਾਲ, different ਚੈਪਟਰਸ ਦੇ ਕੇਸ ਹੁੰਦੇ ਆ, ਤਾਂ ਉਹਦਾ ਪਰਪਸ ਡਿਫਰੈਂਟ ਹੁੰਦਾ। ਚੈਪਟਰ 7 ਹੁੰਦਾ ਕੰਪਲੀਟ ਲਿਕੁਇਡੇਸ਼ਨ, ਕਿ ਸਾਤੋਂ ਦਿੱਤਾ ਨਹੀਂ ਜਾਣਾ ਕਰਜ਼ਾ, ਤਾਂ ਆ ਸਾਡੇ ਐਸਟ ਬੇਸਿਕਲੀ ਵੇਚ ਕੇ ਤਾਂ ਮੈਕਸਿਮਮ ਵੈਲਿਊ ਜਿੰਨਾ ਕੱਢ ਸਕਦੇ ਆ ਐਸਟਸ ਕੱਢ ਕੇ ਤੇ ਕ੍ਰੈਡੀਟਰਸ ਨੂੰ ਦਿੱਤਾ ਜਾਵੇ, ਬਾਕੀ ਰੇਸ ਕੀਤਾ ਜਾਵੇ। ਇਹ ਜਿਹੜਾ originally ਜਿਹੜਾ ਕੇਸ ਜਿਹੜਾ ਫਾਈਲ ਹੋਇਆ ਸੀ, it was filed as a chapter 11 petition, and chapter 11 ਜਿਹੜੀ petition ਹੁੰਦੀ ਹੈ ਕਿ, and the reality is a lot of times real life ਦੇ ਵਿੱਚ ਏਦਾਂ ਨਹੀਂ ਹੁੰਦਾ, ਪਰ ਜਿਹੜੀ petition ਜਾਂ ਹੋਪ ਇਹ ਹੁੰਦੀ ਹੈ ਕਿ ਸਾਨੂੰ ਕੁਝ ਦਿੱਕਤ ਆ ਗਈ ਹੈ, ਕੁਝ ਟਰਬਲ ਆ ਗਈ ਹੈ ਆਪਣੇ ਕੰਮ ਆਪਣੇ ਬਿਜ਼ਨਸ ਦੇ ਵਿੱਚ, ਬਟ ਸਾਨੂੰ ਕੋਈ ਪਲਾਨ ਦਿਸਦਾ ਫੋਰਵਰਡ ਕਿ ਅਸੀਂ ਕੁਝ ਚੇਂਜਸ ਲਿਆ ਕੇ ਤਾਂ ਅਸੀਂ ਸਰਵਾਈਵ ਕਰ ਸਕਦੇ ਹਾਂ ਤੇ ਕੁਝ ਚਲਾ ਸਕਦੇ ਹਾਂ। So restructuring type of ਇਹ ਹੋ ਜਾਂਦੀ ਹੈ। Chapter 11 is a restructuring. But one of the interesting things is they filed a Chapter 11 petition, but they've never proposed a plan कि उन्हें restructure किदा करना। The plan from day one was कि सब कुछ बेचो। करनी inside liquidation ही सीगी। Basically, and ਹੋਰ ਵੀ ਕਰਦੇ, they're not the only ones that do this, but ਮੇਰੀ ਜਿਹੜੀ ਬੈਂਕਰਪਸੀ ਕੋਰਟ ਦੇ ਵਿੱਚ ਪ੍ਰੈਕਟਿਸ ਆ, ਜ਼ਿਆਦਾਤਰ ਪ੍ਰੈਕਟਿਸ ਰਿਪਰੈਜ਼ੈਂਟੇਸ਼ਨ ਆਫ ਕ੍ਰੈਡੀਟਰਸ ਆ, ਜਿਨ੍ਹਾਂ ਨੇ ਲੈਣੇ ਹੁੰਦੇ ਪੈਸੇ। ਐਂਡ ਸੋ ਜਦੋਂ ਕੋਈ ਫਾਈਲ ਕਰੇ, ਜਿਹੜਾ ਡੈਟਰ ਫਾਈਲ ਕਰੇ, ਇਸ ਸੀਗਾ ਵੀ ਡੈਟਰ ਇਨ ਪੋਜੈਸ਼ਨ ਕੇਸ, ਡਿਪ ਕੇਸ ਕਹਿੰਦੇ ਆ। ਸੋ ਉਹਨਾਂ ਨੂੰ ਪਹਿਲੇ ਵੀਕ ਦੇ ਵਿੱਚ ਹੀ, ਫਰਸਟ ਡੇ ਮੋਸ਼ਨਸ ਦੇ ਵਿੱਚ ਜਿੰਨੇ EMPLOYEE ਸੀ ਉਹਨਾਂ ਨੂੰ ਰਿਟੇਨ ਕਰਨ ਦਾ ਜਿਹੜੀ ਕੋਰਟ ਤੋਂ ਅਥਾਰਟੀ ਮਿਲ ਗਈ। ਜਿਹੜਾ ਪੀਚ ਸੀਜ਼ਨ ਉਦੋਂ ਸ਼ੁਰੂ ਨਹੀਂ ਹੋਇਆ ਸੀ, ਤੇ ਪੀਚ ਸੀਜ਼ਨ ਨੂੰ ਕੱਢਣ ਲਈ ਉਹਨਾਂ ਨੂੰ ਡੈਟਰ ਇਨ ਪੋਜੈਸ਼ਨ ਫਾਈਨੈਂਸਿੰਗ ਵੀ ਮਿਲ ਗਈ ਕਿ ਤੁਸੀਂ ਆਹ ਸੀਜ਼ਨ ਆਪਣਾ ਫਿਨਿਸ਼ ਕਰੋ। ਐਂਡ ਟੂ ਦ ਪੁਆਇੰਟ ਕਿ ਜਿਹੜੇ ਗਰੋਅਰਸ ਨੇ ਉਸ ਸੀਜ਼ਨ ਨੂੰ ਡਿਲੀਵਰ ਕਰਨ ਲਈ ਜਿਹੜੇ ਪੈਸੇ ਵੀ ਉਹਨੂੰ ਚਾਹੀਦੇ ਸੀ ਆਪਣੇ ਕੰਟਰੈਕਟਸ ਕੰਪਲੀਟ ਕਰਨ ਨੂੰ, ਉਹ ਵੀ ਉਹਨਾਂ ਤੋਂ ਸੀਗੇ। So I was hoping ਜਦੋਂ ਫਾਈਲ ਹੋਇਆ for the benefit of ਜਿਹੜੇ ਆਪਣੇ local fellow peach growers ਹੈਗੇ, ਆਪਣੇ farmer ਹੈਗੇ ਆ, ਕਿ it's a true restructuring, ਕਿ ਕੁਛ because sometimes companies make mistakes and ਕਦੀ ਖਰਚੇ ਵੱਧ ਜਾਂਦੇ ਆ, ਜੇ debt ਜ਼ਿਆਦਾ ਹੋ ਜਾਂਦਾ, ਜਾਂ ਕੁਛ workout plan ਬਣਾਉਣ ਦੀ ਲੋੜ ਹੁੰਦੀ ਆ। hope ਤਾਂ ਇਹ ਸੀ ਕਿ they would try to do it, but basically ਆਉਂਦਿਆਂ ਨੇ out the gate very early on, ਪਹਿਲੇ ਮਹੀਨੇ 2 ਮਹੀਨੇ 'ਚ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਲਿਕੁਇਡੇਸ਼ਨ ਵਾਲੇ ਪਾਸੇ ਨਹੀਂ ਜਾਣਾ। ਜਦੋਂ ਤੁਸੀਂ ਕਰਦੇ ਸੀਗੇ ਪੀਚ ਫਾਰਮਿੰਗ, ਉਦੋਂ ਤੁਸੀਂ ਡੈਲ ਮੌਂਟੇ ਨੂੰ ਵੀ ਵੇਚਦੇ ਹੁੰਦੇ ਸੀਗੇ? ਜ਼ਿਆਦਾਤਰ ਉਦੋਂ ਜਦੋਂ ਅਸੀਂ ਕਰਦੇ ਹੁੰਦੇ ਸੀ, ਉਦੋਂ I think the last year we were part of it, ਮੈਂ ਉਦੋਂ 9-10 ਸਾਲਾਂ ਦਾ ਹੋਣਾ। ਡੀਟੇਲ ਤੇ ਡੈਡ ਨੂੰ ਤੁਹਾਨੂੰ ਪੁੱਛਣਾ ਪਊਗਾ ਕਿ ਕਿਹਨੂੰ ਵੇਚਦੇ ਹੁੰਦੇ ਸੀ, but I don't think ਅਸੀਂ
we may have sold some to Del Monte, but although ਕਾਫੀ peach processor ਹੁੰਦੇ ਸੀਗੇ, mostly ਤਾਂ out of business ਹੋ ਚੁੱਕੀ ਹੈ, but I think ਜੋ my recollection is 2-3 major ਨਾਲ ਕੰਮ ਕਰਦੇ ਹੁੰਦੇ ਸੀ। ਅੱਛਾ, ਅਮਿਤ ਤੁਸੀਂ ਕੀ ਸੋਚਦੇ ਹੋ, ਵਾਟਸ ਦ ਰੀਜ਼ਨ ਜਿੱਥੇ ਮਲਟੀਪਲ ਪ੍ਰੋਸੈਸਰ ਮਲਟੀਪਲ ਕੈਨਰੀਜ਼ ਸੀਗੀਆਂ, ਉਸ ਤੋਂ ਬਾਅਦ 'ਚ ਇੱਕ ਰਹਿ ਜਾਂਦੀ ਹੈ ਐਂਡ ਸਡਨਲੀ ਦੈਟਸ ਆਊਟ ਆਫ ਬਿਜ਼ਨਸ ਟੂ, ਸੋ ਵਟ ਡੂ ਯੂ ਥਿੰਕ ਵਾਸ ਦ ਰੀਜ਼ਨ, ਲਾਈਕ ਪੀਚ ਕਿਸੇ ਹੋਰ ਜਗ੍ਹਾ ਤੋਂ ਆਉਣ ਲੱਗ ਗਏ ਆ, ਕੀ ਇੱਥੇ ਇਹਨਾਂ ਨੂੰ ਐਕਸਪੈਂਸਿਵ ਪੈਂਦਾ ਸੀਗਾ, ਵਟ ਡੂ ਯੂ ਥਿੰਕ ਆਰ ਦ ਰੀਜ਼ਨਸ ਬਿਹਾਈਂਡ ਇਟ? So, ਤੁਸੀਂ ਜਿੰਨਾ ਗੱਲ ਕਰੋ ਆਪਣਾ analysis offer ਕਰਦਾ। Um, the reality, there's some facts that cannot be denied. ਜਿਹੜੇ 30 some processors ਸੀਗੇ, ਉਹ 'ਚੋਂ ਹੁਣ we're down to one. ਜਿਹੜੀ demand ਆ peach ਦੀ, peach products ਦੀ, ਜਿਹੜੀ United States ਆ is a net importer. So ਬਾਹਰਲੇ ਮੁਲਕਾਂ 'ਚੋਂ canned peach ਸਾਡੀ country 'ਚ ਆਉਂਦੇ ਆ। So it's hard ਮੈਨੂੰ convince ਕਰਨਾ ਕਿ ਇਹ lack of demand ਕਰਕੇ ਹੋਇਆ। There's regional challenges. Certainly California ਜਿਹੜੀ a more expensive place to do business at, and transportation cost is big cost, ਜਿਹੜੀ particularly peach ਵਰਗੀ commodity ਦੀ ਜਿਹੜੀ ਹੈਗੀ ਆ, it makes a big difference ਕਿ transportation cost ਕਿੰਨੀ ਹੈ। ਸੋ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਸਸ ਜਾਂ ਕਿਸੇ ਹੋਰ ਸਟੇਟ ਤੁਸੀਂ ਆਪਣੀ ਕੈਨਰੀ ਮੂਵ ਕਰ ਲਓ। ਨਹੀਂ, ਪਰ ਅਮਿਤ ਲਾਈਕ ਆਊਟ ਆਫ ਕੰਟਰੀ ਤੋਂ ਆਉਣੇ, ਉਹਦੇ ਨਾਲੋਂ ਤਾਂ ਘੱਟ ਟਾਈਮ ਹੀ ਲੱਗਦਾ ਹੋ, and will be a lot cheaper than if it is coming from outside the country. And well, you would think that, but the difference is ਇੱਥੇ ਜਿਹੜੀ farming ਆ, ਉਹਦੀ ਜਿਹੜੀ farmer ਨੂੰ ਜਿਹੜਾ return ਦੇਣ ਦੀ ਲੋੜ ਆ, which is often negotiated by the peach association ਸੀਗੀ, ਉਹ ਇਹ ਅਕਾਊਂਟ ਰੱਖ ਕੇ ਸੀ ਕਿ ਮਿਨੀਮਮ ਵੇਜ ਕਿੰਨੀ ਆ, ਇੱਥੇ ਦੇ ਰੂਲਸ ਐਂਡ ਰੈਗੂਲੇਸ਼ਨ ਕਿੰਨੇ ਆ, ਪਲੱਸ ਜਿਹੜੀਆਂ ਕੈਨਰੀਜ਼ ਆ ਕਿਹੜੇ ਫੂਡ ਸੇਫਟੀ ਸਟੈਂਡਰਡ ਤੇ ਆਪਰੇਟ ਕਰਦੀਆਂ। ਜਿਹੜੇ ਹੁਣ ਚਿਲੇ ਜਾਂ ਕਿਸੇ ਹੋਰ ਮੁਲਕ ਤੋਂ, ਚਾਈਨਾ ਜਾਂ ਕਿਸੇ ਹੋਰ ਪਾਸੋਂ ਜਿਹੜੇ ਪੀਚ ਆਉਂਦੇ ਆ, ਆਬਵੀਅਸਲੀ ਉਹਨਾਂ ਦੀ ਜਿਹੜੀਆਂ ਕਾਸਟ ਆ ਸਿਗਨੀਫਿਕੈਂਟਲੀ ਲੈਸ ਆ, ਐਂਡ ਜਿਹੜੇ ਕਲਿੰਗ ਪੀਚ ਆ, ਜਿਹੜੇ ਪੀਚਸ ਅਸੀਂ ਗੱਲ ਕਰਦੇ ਪਏ ਆ, ਇਹ ਉਹ ਪੀਚ ਆ ਜਿਹੜੇ ਕੈਨ ਜਾਂ permanent storage ਲਈ ਜਾਂਦੇ ਆ। ਇਹ ਫਰੈਸ਼ ਪੀਚ ਨਹੀਂ ਹੈ ਜਿਹੜੇ ਅਸੀਂ even though ਉਹ ਵੀ ਇੰਪੋਰਟ ਹੁੰਦੇ ਆ, but main thing ਇਹ ਆ ਕਿ someone somewhere figured out ਕਿ ਉਹ ਜ਼ਿਆਦਾ ਪੈਸੇ ਬਣਾ ਸਕਦੇ ਆ ਬਾਹਰੋਂ ਲਿਆ ਕੇ instead of buying ਜਿਹੜਾ ਕੈਲੀਫੋਰਨੀਆ ਪ੍ਰੋਡਕਟ ਆ। ਅੱਛਾ, ਜਿੱਦਾਂ ਤੁਸੀਂ ਸ਼ੁਰੂਆਤ 'ਚ ਅਮਿਤ ਦੱਸ ਰਹੇ ਸੀਗੇ ਵੀ 20 ਸਾਲ ਦੇ ਕੰਟਰੈਕਟ ਕਰ ਰਹੀ ਸੀ ਡੈਲ ਮੌਂਟੇ ਰਾਈਟ ਬਿਫੋਰ ਬੈਂਕਰਪਸੀ, ਕਿਸੇ ਨੂੰ ਭਣਕ ਤੱਕ ਨਹੀਂ ਲੱਗੀ, ਜਿੱਦਾਂ ਤੁਸੀਂ ਕਿਹਾ ਵੀ ਇਟ ਵਾਜ਼ ਅ ਬਿਗ ਸਰਪ੍ਰਾਈਜ਼। ਕਈਆਂ ਨੇ ਅਜੇ ਲਾਏ ਸੀ, ਕਈ ਲਾਉਣ ਦੇ ਪ੍ਰੋਸੈਸ ਦੇ ਵਿੱਚ ਸੀਗੇ, ਕਈਆਂ ਦਾ ਅਜੇ ਪਹਿਲਾ ਸਾਲ ਹੋਊਗਾ ਜਾਂ ਦੂਜਾ ਸਾਲ ਹੋਊਗਾ, ਅਜੇ ਤਾਂ ਉਹਨਾਂ ਦਾ ਝਾੜ ਵੀ ਨਹੀਂ ਹੋਣਾ, ਹਾਰਵੈਸਟ ਕਰਨ ਜੋਗੇ ਵੀ ਨਹੀਂ ਉਨੇ ਜ਼ਿਆਦਾ ਜਿਹੜੇ ਉਹ ਹੋਣੇ। ਸੋ ਇੰਨੀ ਲੌਂਗ ਟਰਮ ਕਮਿਟਮੈਂਟ ਵਾਲੇ ਫਾਰਮਰਸ ਦੇ ਲਈ ਪੈਰਾਂ ਹੇਠੋਂ ਜ਼ਮੀਨ ਨਿਕਲਣ ਵਾਲੀ ਗੱਲ ਆ। ਸੋ ਕੀ ਫਾਰਮਰ ਕੀ ਦੱਸ ਰਹੇ ਆ ਇਸ ਟਾਈਮ, ਇਟਸ ਅ ਲਾਸਟ ਕਾਜ਼, ਹੁਣ ਕੁਛ ਹੈ ਉਹਨਾਂ ਦੇ ਲਈ ਕੋਈ ਆਸ ਉਮੀਦ? ਹਾਂਜੀ, ਕੁਛ ਕੁ ਰਿਲੀਫ ਆਉਂਦੀ ਪਈ ਆ ਕਿ ਜਿਹੜੀ ਅਸੀਂ ਬਾਅਦ ਦੇ ਵਿੱਚ ਵੀ ਗੱਲ ਕਰ ਸਕਦੇ ਹਾਂ ਕਿ ਕੁਛ ਪ੍ਰੋਗਰਾਮ ਪੁੱਟ ਟੂਗੇਦਰ ਕਰਦੇ ਪਏ ਆ। ਜਨਰਲੀ ਸਪੀਕਿੰਗ ਇਟ ਇਜ਼ ਅ ਲਾਸਟ ਕਾਜ਼। ਤਾਂ ਮੈਨੂੰ ਐਕਚੁਅਲੀ ਫਿਊ ਇਅਰਸ ਅਗੋ ਸਾਨੂੰ ਵੀ ਓਪਰਚੁਨਿਟੀ ਆਈ ਸੀ, ਕਹਿੰਦੇ ਸੀ ਤੁਸੀਂ ਵੀ ਲਾ ਲਓ, ਅਸੀਂ ਤੁਹਾਨੂੰ ਇਨਸੈਂਟਿਵ ਦਿੰਦੇ ਹਾਂ, ਤੁਸੀਂ ਵੀ ਪਲਾਨ ਕਰ ਲਓ। ਐਂਡ ਵਨ ਥਿੰਗ ਮੈਨੂੰ ਡੈਡ ਹੋਣਾ ਨੇ ਵੀ ਤਾਂ ਕੁਝ ਉਹਨਾਂ ਦੇ ਫਰੈਂਡ ਜਿਹੜੇ I won't name names ਜੋ ਕਿ ਮੇਬੀ ਨਾ ਚਾਹਨ ਕਿ ਨਾ ਵੀਡੀਓ ਤੇ ਲਿੱਤਾ ਜਾਵੇ, ਅਸੀਂ ਗੱਲ ਕਰਦੇ ਸੀਗੇ। I said maybe ਸਾਨੂੰ ਵੀ ਕਰਨਾ ਚਾਹੀਦਾ, ਇਨਸੈਂਟਿਵ ਵੀ ਦਿੰਦੇ ਆ। ਉਹ ਕਹਿੰਦੇ just know one thing, ਇੱਕ ਲਾਈਫ 'ਚ ਇੱਕ ਚੀਜ਼ ਯਾਦ ਰੱਖੀ, never believe what a cannery says। ਇੱਕ ਗੱਲ ਪੱਕੀ ਹੈ ਕਿ ਜੋ ਬੋਲਦੇ ਐਂਡ ਤੁਸੀਂ ਵੀ ਜੀ ਸੋਚੋ, ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਫਾਰਮਰ ਆ ਉਹਨੂੰ ਉਹ ਰਿਟਰਨ ਕ੍ਰੀਏਟ ਕਰਨੀ ਟਰਾਈ ਕਰਦਾ ਪਿਆ, ਉਹ ਤੋਂ ਜ਼ਮੀਨ ਆ, ਖਾਸ ਕਰਕੇ ਜਿਹੜੇ ਪੀਚ ਫਾਰਮਸ ਜਿਹੜੇ ਆ ਬਹੁਤ ਛੋਟੀ ਏਕੜਸ ਤੇ ਪਲਾਂਟ ਹੁੰਦੇ, ਕਾਫੀ ਏਕੜ ਜਿਹੜੇ ਬਹੁਤ ਥੋੜੀ ਏਕੜਸ, ਲੋਟ ਆਫ ਏਕੜ 20 ਏਕੜ ਜਾਂ ਘੱਟ ਹੁੰਦੇ ਆ, ਉਹਨਾਂ ਤੋਂ ਜ਼ਮੀਨ ਆ। they're trying to do something productive ਕਿ ਕੁਛ ਵੈਲਿਊਬਲ, ਕੁਛ ਪ੍ਰੋਡਕਟਿਵ ਕੁਛ ਕਰੀਏ ਕਿ ਨਾਲੇ ਥੋੜੀ ਇਨਕਮ ਵੀ ਹੋਵੇ ਤੇ ਨਾਲੇ ਜ਼ਮੀਨ ਵੀ ਯੂਜ਼ ਹੋਵੇ। ਐਂਡ ਉਹ ਕੀ ਕਰਦੇ ਆ, $1,000, $1,200, $2,000 ਪਰ ਏਕੜ ਤੁਹਾਨੂੰ ਇਨਸੈਂਟਿਵ ਦੇ ਦਿੰਦੇ ਕਿ ਤੁਹਾਨੂੰ ਟਰੀ ਲਾ ਦਿੰਦੇ, ਕੁਛ ਕਰ ਦਿੰਦੇ ਕਿ ਤੁਸੀਂ ਬੂਟੇ ਲਾ ਲਓ।
ਹੁਣ ਹੂੰ 500-600 ਟਨ ਤਾਂ ਪੀਚ ਆ। ਸੋ 2-3 ਮੇਬੀ 2 ਟਨ ਮੇਬੀ 3 ਟਨ ਪੀਚਸ ਦੇ ਪੈਸੇ ਅਪਫਰੰਟ ਦੇ ਕੇ 20 tons per acre production for 20 years. ਕਿੰਨੇ ਟਨਸ ਉਹਨਾਂ ਨੇ ਫਿਰ ਈਦਰ ਓਵਰ ਸਪਲਾਈ ਕ੍ਰੀਏਟ ਕਰਦੇ ਆ ਜਾਂ ਡੈਸਪਰੇਸ਼ਨ ਕ੍ਰੀਏਟ ਕਰਦੇ ਆ ਕਿ ਫਾਰਮਰ ਜਿਹੜੇ ਆ ਉਹ ਮਗਰ ਮਗਰ ਘੁੰਮਣ ਕਿ ਸਾਡਾ ਮਾਲ ਲੈ ਲਓ ਵੀ ਹੁਣ ਸਸਤੇ ਜੀ ਹੁਣ ਸਾਨੂੰ ਕੋਸ਼ੀ ਦੇ ਦਿਓ ਵੀ ਕੋਸ਼ਿਸ਼ ਦੇ ਦੋ ਹੁਣ ਲੱਗੇ ਆ yeah. ਐਂਡ ਸੋ ਦੈਟਸ ਵਾਈ ਅਸੀਂ ਤਾਂ ਨਹੀਂ ਕੀਤਾ ਸੀ ਬਟ ਅ ਲੋਟ ਐਂਡ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਲੋਕਾਂ ਦੀ ਗਲਤੀ ਹੈ ਜੇ ਹੁਣ ਕੋਈ ਵਾਅਦਾ ਕਰਦਾ ਪਿਆ ਤੁਹਾਨੂੰ ਪੈਸੇ ਮੋੜ ਫੜਾਉਂਦਾ ਪਿਆ ਬੰਦਾ ਜਾਇਜ਼ ਗੱਲ ਹੈ ਕਿ ਅਗਲੀ ਦੀ ਗੱਲ ਸੁਣੋ ਤਾਂ ਅਗਲੀ ਗੱਲ ਮੰਨੋ ਐਂਡ ਫਿਰ ਕਹਿੰਦੇ ਸੀਗੇ ਜਿਹੜੀ ਉਹਨਾਂ ਨੇ ਬੈਂਕਰਪਸੀ ਕੋਰਟ ਦੇ ਵਿੱਚ ਜਿਹੜੀ ਉਹਨਾਂ ਨੇ ਆਪਣੀ ਰੀਜ਼ਨਿੰਗ ਦਿੱਤੀ ਹੈ ਕਿ ਸਾਡੇ ਬਿਜ਼ਨਸ ਨੂੰ ਕੀ ਹੋਇਆ ਐਂਡ ਸਕਸੈਸਫੁਲ ਕਰ ਤਾਂ ਨਹੀਂ ਰਿਹਾ ਉਹ ਇਹ ਸੀਗਾ ਕਿ ਕਹਿੰਦੇ ਕੋਵਿਡ ਦੇ ਟਾਈਮ ਤੇ ਬਹੁਤ ਜ਼ਿਆਦਾ ਕੰਜ਼ੰਪਸ਼ਨ ਸੀਗੀ ਸੋ ਸਾਨੂੰ ਲੱਗਾ ਕਿ ਉਹ ਕੰਜ਼ੰਪਸ਼ਨ ਟ੍ਰੈਂਡਸ ਕੰਟੀਨਿਊ ਕਰੂਗੇ ਐਂਡ ਅਲਟੀਮੇਟਲੀ ਲੋਕ ਕੰਮ ਤੇ ਵਾਪਸ ਚਲ ਗਏ ਤਾਂ ਆਈ ਗੈਸ ਕੈਨ ਪੀਚਸ ਖਾਣੇ ਬੰਦ ਕਰਤੇ ਦੈਟਸ ਦ ਸਟੋਰੀ ਮਤਲਬ ਇਦਾਂ ਸੀਗਾ ਵੀ ਜ਼ੂਮ ਕਾਲ ਕਰਦੇ ਕਰਦੇ ਲੋਕ ਕੈਨ ਪੀਚ ਖਾਂਦੇ ਸੀਗੇ ਉਹ ਕਿਤੇ ਘਰੇ ਬੈਠੇ ਖਾਈ ਜਾਂਦੇ ਸੀ ਹੁਣ ਕੰਮ ਤੇ ਪੇ ਤੇ ਖਾਂਦੇ ਨਹੀਂ This is very very interesting ਮੈਨੂੰ ਤਾਂ ਹਾਸੋ ਹੀ we overestimated ਕਿ ਲੋਕਾਂ ਦਾ consumption ਕੀ ਹੈ ਫਿਰ ਅਸੀਂ ਉਸ ਹਿਸਾਬ ਨਾਲ production ਵੀ ਵਧਾ ਲਈ and actually one of the first things that well not one of the first things but one of the major events ਜਿਹੜੇ ਕਿ ਇਹਦੇ ਵਿੱਚ ਹੋਏ ਆ ਜਿਹੜੇ ਕਿ grower ਲਈ absolutely devastating ਸੀਗੇ in this process was ਕਿ ਜਿਹੜੇ bankruptcy ਦੇ ਵਿੱਚ one of the things ਕਿ ਜਿਹੜਾ debtor ਕਰ ਸਕਦਾ ਹੈ ਕਿ ਉਹ motion ਲਿਆ ਸਕਦਾ ਆ certain ਜਿਹੜੀਆਂ contractual obligations ਆ ਉਹ ਕੈਂਸਲ ਜਾਂ ਖਾਰਜ ਕਰਾਉਣ ਨੂੰ ਤਾਂ ਕਿ ਉਹ either business can improve ਜਾਂ can be sold for a higher value ਤਾਂ one of the motions ਜਿਹੜਾ ਉਹਨੇ ਕੀਤਾ ਸੀਗਾ ਜਿਹੜੇ ਕੈਲੀਫੋਰਨੀਆ ਪੀਚ ਐਸੋਸੀਏਸ਼ਨ ਦਾ ਜਿਹੜੀ ਬਾਰਗੇਨਿੰਗ ਐਸੋਸੀਏਸ਼ਨ ਆ ਉਹਨਾਂ ਦਾ ਮਾਸਟਰ ਕੰਟਰੈਕਟ ਸੀਗਾ that ਮੈਂ ਕਿਹਾ 80% ਪੀਚ ਗਰੋਅਰਸ ਜਿਹਨਾਂ ਦੇ ਮੈਂਬਰ ਆ ਜਿਹੜਾ ਨੈਗੋਸ਼ੀਏਟਡ ਕੰਟਰੈਕਟ ਸੀਗਾ ਐਂਡ ਉਹਨਾਂ ਨੇ ਦੋ ਤਿੰਨ ਚੀਜ਼ਾਂ ਕੀਤੀਆਂ one of the things they did was ਕਿ ਜਿਹੜਾ ਉਹ ਮਾਸਟਰ ਕੰਟਰੈਕਟ ਆ ਉਹ ਉਹਨਾਂ ਨੇ ਕੈਂਸਲ ਕਰਾਇਆ ਸੋ ਹਾਂਜੀ this was late summer early fall ਕਿ ਜਿਹੜਾ ਪੀਚ ਐਸੋਸੀਏਸ਼ਨ ਦਾ ਮਾਸਟਰ ਕੰਟਰੈਕਟ ਆ ਜਿਹਦੇ ਅੰਡਰ ਬਾਕੀ ਸਾਰੇ ਗਰੋਅਰ ਕਿਸੇ ਦੇ 5 ਏਕੜ ਕਿਸੇ ਦੇ 20 ਏਕੜ ਕਿਸੇ ਦੇ 50 ਏਕੜ ਜਿੰਨੇ ਵੀ ਆ ਉਹ speaking 90% of the growers ਜਿਹੜੇ ਸੀਗੇ ਉਹਨਾਂ ਨੂੰ ਜਿਹੜੇ ਕੰਟਰੈਕਟ ਦੇ ਅੰਡਰ ਵੇਚਦੇ ਸੀ ਉਹਨੇ ਕੈਂਸਲ ਕਰਾਇਆ ਉਹ and their argument was ਕਿ ਅਸੀਂ ਬੇਸਿਕਲੀ ਕਿ ਜਿਹੜੇ ਕੰਟਰੈਕਟਸ ਆ ਇਹ ਪੰਜਾਬੀ ਚ ਕਹਿ ਸਕਦੇ ਗੱਲ ਪਿਆ ਢੋਲ ਆ ਤਾਂ ਇਹਨੂੰ ਸਾਡੇ ਗਲੋਂ ਲਾਓ ਤਾਂ ਫਿਰ ਅਸੀਂ ਕੰਪਨੀ ਸਰਵਾਈਵ ਕਰ ਸਕਦੇ ਹਾਂ ਐਂਡ unfortunately ਜਿਹੜੀ ਪੀਚ ਐਸੋਸੀਏਸ਼ਨ ਸੀ ਉਹ ineffective ਸੀਗੀ in putting a stop to it and the judge did cancel that master contract so ਜਿਹੜੇ peach growers ਉਹ 2025 ਦੇ ਵਿੱਚ ਹੀ basically ਉਹਨਾਂ ਦਾ ਘਰ ਜਿਹੜਾ ਸੀ mostly gone ਸੀਗਾ but most of them still had a hope and prayer so ਕੋਈ ਉਹਨਾਂ ਦਾ ਸੇਫਟੀ ਨੈਟ ਬਚਿਆ ਨਹੀਂ ਸੀ ਫਿਰ ਹਾਂਜੀ ਜਿਹੜਾ ਕੰਟਰੈਕਟ ਦੇ ਥੱਲੇ ਵੇਚਦੇ ਆ ਜਿਹੜਾ ਮਾਸਟਰ ਕੰਟਰੈਕਟ ਆ so each grower ਦਾ ਕਿੰਨੇ ਏਕੜਸ ਦਾ ਕੰਟਰੈਕਟ ਆ ਪਰ ਇੱਕ think of it ਜਿਹੜਾ umbrella contract ਜਿਹੜੇ ਥੱਲੇ ਸਾਰੇ ਹੀ ਸੀਗੇ ਜਿਹੜੇ ਛਤਰੀ ਥੱਲੇ ਸਾਰੇ ਹੀ ਸੀਗੇ ਉਹ ਛਤਰੀ ਨਹੀਂ ਰਹੀ so ਜਿਹੜਾ ਮੇਨ ਐਗਰੀਮੈਂਟ ਸੀਗਾ and ਜਿਹੜਾ ਪੀਚ ਐਸੋਸੀਏਸ਼ਨ ਨੇ ਉਹਨਾਂ ਨੇ ਪਤਾ ਨਹੀਂ ਕਿੰਨੇ I don't remember the exact number, several hundred million, maybe $1 billion, big numbers ਸੀਗਾ ਉਹਦਾ ਉਹਨਾਂ ਨੇ claim ਤਾਂ ਪਾਤਾ ਕਿ ਸਾਡੇ ਇੰਨਾ damage ਹੋਇਆ proof of claim ਤਾਂ file ਕੀਤਾ ਸੀਗਾ I don't have it in front of me but they were ineffective in saying ਕਿ ਜਿਹੜਾ ਇਹ contract ਆ ਇਹ ਜ਼ਰੂਰੀ ਆ and it needs to be preserved when one of the things I find suspicious and this is my observation and my opinion as ਜਿਹਨੂੰ ਕਿ ਕਾਨੂੰਨ ਦਾ ਵੀ ਥੋੜਾ ਬਹੁਤਾ ਪਤਾ ਹੈ ਤੇ ਫਾਰਮਿੰਗ ਦਾ ਵੀ ਥੋੜਾ ਬਹੁਤਾ ਪਤਾ ਹੈ ਜੇ ਤੁਸੀਂ ਬਿਜ਼ਨਸ ਦੇ ਵਿੱਚ ਕਿਸੇ ਨੂੰ ਤੁਸੀਂ ਤੁਹਾਡਾ ਗੋਲ ਆ ਕਿਸੇ ਨੂੰ ਬਿਜ਼ਨਸ ਵੇਚਣਾ ਫੈਕਟਰੀ ਵੇਚਣੀ ਜਿਹਦੇ ਲਈ ਤੁਹਾਨੂੰ ਕੰਸਿਸਟੈਂਟ ਸਪਲਾਈ ਚਾਹੀਦੀ ਹੈ how are you going to do the ਜਿਹੜਾ ਸਪਲਾਈ ਕੰਟਰੈਕਟ ਹੈਗਾ ਸਪਲਾਈ ਕਰਨ ਨੂੰ ਤੁਸੀਂ ਕੈਂਸਲ ਕਰਦੇ ਕਰਨੇ ਪਏ ਆ ਹੁਣ ਜੇ ਕਿਸੇ ਨੇ ਬਿਜ਼ਨਸ ਲੈਣਾ ਜੇ ਕਿਸੇ ਨੇ ਦੁਕਾਨ ਇਹ ਤਾਂ ਉਹੀ ਗੱਲ ਹੋ ਗਈ ਕਿ ਅਸੀਂ ਦੁਕਾਨ ਵੇਚਣੀ ਆ
ਪਰ ਅੰਦਰੋਂ ਮਾਲ ਖਾਲੀ ਕਰਕੇ ਵੇਚਣਾ, ਖਾਲੀ ਜਾਂ ਕਸਟਮਰਸ ਨਾਟ ਵੈਲਕਮ ਵਾਲਾ ਸਾਈਨ ਲਾ ਕੇ ਵੇਚਣਾ। ਉਹ ਜਿਹੜਾ ਬਿਜ਼ਨਸ ਲੈਣਾ ਉਹਨੂੰ ਮਾਲ ਵੀ ਚਾਹੀਦਾ, ਉਹਨੂੰ ਅੱਗੇ ਜੇ ਫੈਕਟਰੀ ਚਲਾਉਣੀ ਹੈ, ਕਸਟਮਰ ਵੀ ਚਾਹੀਦਾ, ਚਲਾਉਣਾ ਉਹਨੂੰ ਸਮਾਨ ਸਪਲਾਈ ਆਊਗੀ ਤਾਂ ਫਿਰ ਆਊਟਪੁੱਟ ਕਰੂਗੇ ਪ੍ਰੋਡਿਊਸ। ਐਗਜ਼ੈਕਟਲੀ। So it was I was alarmed by it, and unfortunately ਇਹ ਚੀਜ਼ਾਂ ਦਾ ਬਾਅਦ 'ਚ ਹੀ ਪਤਾ ਲੱਗਾ ਵੀ ਇਹਨਾਂ ਨੇ ਇਦਾਂ ਕੀਤਾ? ਨਹੀਂ, ਇਹ ਜੀ ਉਹਨੇ ਕੋਰਟ ਜਾ ਕੇ ਕੀਤਾ, and ਜਿਹੜੇ ਪੀਚ ਗਰੋਅਰ ਸੀਗੇ, they were many of them expectation I don't know ਕੀ ਕਹਿ ਸਕਦੇ ਕਿ ਕਿਸੇ ਨੇ ਉਹਨਾਂ ਨੂੰ ਕਨਵਿੰਸ ਕੀਤਾ ਸੀ, ਜਾਂ ਕਿਸੇ ਦੇ ਜਾਂ ਉਹਨਾਂ ਦੀ ਗਲਤ ਫਹਿਮੀ ਸੀਗੀ, ਜਾਂ ਗਲਤ ਐਕਸਪੈਕਟੇਸ਼ਨ ਸੀਗੀ। ਉਹਨਾਂ ਦੀ ਐਕਸਪੈਕਟੇਸ਼ਨ ਇਹ ਸੀਗੀ ਕਿ ਥੋੜਾ ਬਹੁਤ ਰੀਸਟਰਕਚਰਿੰਗ ਹੋਊਗੀ, ਕੋਈ ਹੋਰ ਲੈ ਲਊਗਾ, ਡਿਵੀਜ਼ਨ ਵੇਚ ਦੇਣਗੇ, ਕੁਛ ਕਰਨਗੇ। ਬਟ ਆਈ ਥਿੰਕ ਉਹਨਾਂ ਦਾ ਪਲਾਨ ਜਿਹੜਾ ਸੀਗਾ ਕਲੀਅਰ ਸੀਗਾ ਐਂਡ ਕੈਲਕੂਲੇਟਡ ਸੀਗਾ, ਐਂਡ ਉਹਨਾਂ ਦੀ ਜਿਹੜੀ ਫਾਈਲਿੰਗ ਆ, ਉਹਨਾਂ ਨੇ ਬੜੀ ਕੰਸਿਸਟੈਂਟਲੀ ਆਪਣੇ ਮੋਸ਼ਨ ਵੀ ਫਾਈਲ ਕੀਤੇ ਆ ਆਪਣੇ, ਐਂਡ ਉਹ ਆਪਣੇ ਪਲਾਨ ਦੇ ਹਿਸਾਬ ਨਾਲ ਪ੍ਰੋਸੀਡ ਹੋਏ ਆ। ਸੋ ਇਹ ਜਿਹੜੀ ਫਾਈਲਿੰਗ ਜਿਹੜੀ ਜੁਲਾਈ 2025 ਦੀ ਇਹ ਫਾਈਲਿੰਗ ਉਹਦੇ ਵਿੱਚੋਂ ਇਹ ਪਤਾ ਲੱਗ ਰਿਹਾ ਸਾਰਾ? ਹਾਂਜੀ, ਇਸ ਪਬਲਿਕ ਰੈਕੋਰਡ ਉਹਨਾਂ ਨੇ ਫਾਈਲ ਕੀਤਾ, ਓਪਨ ਕੋਰਟ ਦੇ ਵਿੱਚ ਮੋਸ਼ਨ ਫਾਈਲ ਕੀਤਾ। ਜਿਹਨਾਂ ਨੇ ਅਪੋਜ਼ ਕਰਨਾ ਸੀ, ਮੌਕਾ ਸੀਗਾ ਅਪੋਜ਼ ਕਰਨ ਦਾ, ਬਹਿਸ ਹੋਈ ਆ, ਤੇ ਬਹਿਸ ਤੋਂ ਬਾਅਦ ਫੈਸਲਾ ਹੋਇਆ। ਅਮਿਤ, ਮੈਨੂੰ ਇਦਾਂ ਲੱਗਦਾ ਵੀ ਜਿਹੜਾ ਬੰਦਾ, ਜਿੱਦਾਂ ਤੁਸੀਂ ਕਿਹਾ ਨਾ ਵੀ ਪਤਾ ਨਹੀਂ ਭੁਲੇਖਾ ਸੀ ਜਾਂ ਕੀ ਸੀ, ਹੁਣ ਬੰਦਾ ਜਿਹਨੇ ਕਿੰਨੇ ਏਕੜ ਲਾਤੇ, ਉਹ ਬੰਦਾ ਆਸ ਦੇ ਉੱਤੇ ਹੀ ਹੁੰਦਾ ਚੱਲ ਯਾਰ ਸੈੱਟ ਹੋ ਜਾਊਗਾ, ਹੁਣੇ ਤਾਂ ਅਜੇ ਲਾ ਕੇ ਬੈਠੇ ਆ, ਅਜੇ ਤਾਂ ਆਪਣੇ ਇੰਨੇ ਕਾਂਟਰੈਕਟ ਆ ਵੀ ਸ਼ਾਇਦ ਸਿੱਧਾ ਪੈ ਜਾਵੇ। ਪਰ ਅੰਦਰ ਖਾਤੇ ਮੈਨੂੰ ਲੱਗਦਾ ਜਿਹੜੇ ਐਗਜ਼ੈਕਟਿਵਸ ਆ ਉਹ ਕੁਝ ਹੋਰ ਹੀ ਪਲਾਨ ਬਣਾ ਕੇ ਬੈਠੇ ਸੀਗੇ, ਜਿਹਦੇ ਬਾਰੇ ਪਤਾ ਨਹੀਂ ਲੱਗਾ ਕਿਸੇ ਨੂੰ। ਹਾਂਜੀ, ਸਰਟਨਲੀ ਕੰਪਨੀ ਐਗਜ਼ੈਕਟਿਵ ਤਾਂ ਬਣਾ ਕੇ ਬੈਠੇ ਸੀਗੇ। ਕੰਪਨੀ ਉਹਨਾਂ ਦੇ ਵੈਰੀ ਡਿਲੀਬਰੇਟ ਐਕਟ ਸੀਗੇ। ਉਹਨਾਂ ਨੇ one of the interesting things is ਕਿ ਉਹਨਾਂ ਨੇ ਰੀਸਟਰਕਚਰਿੰਗ ਪਲਾਨ ਤਾਂ ਕਦੀ ਪ੍ਰਪੋਜ਼ ਹੀ ਨਹੀਂ ਕੀਤਾ। ਉਹਨਾਂ ਨੇ ਕਦੀ ਇਹ ਨਹੀਂ ਸੀਗਾ ਕਿ ਸਾਨੂੰ ਇੰਨੀ ਦੀ ਫਾਈਨੈਂਸਿੰਗ ਮਿਲ ਜਾਵੇ, ਜਾਂ ਆਹ ਕਾਂਟਰੈਕਟ ਸਾਡੇ ਕੈਂਸਲ ਹੋ ਜਾਣ, ਜਾਂ ਆਹ ਸਾਡੇ ਲੋਨ ਰੀਫਾਈਨੈਂਸ ਹੋ ਜਾਣ ਤਾਂ ਅਸੀਂ ਐਗਜ਼ਿਸਟ ਕਰ ਸਕਦੇ ਹਾਂ। ਉਹਨਾਂ ਨੇ ਕੀ ਕੀਤਾ ਕਿ ਜਿਹੜੇ ਡੈਲ ਮੋਂਟੇ ਫੂਡਸ ਦੀ ਡਿਫਰੈਂਟ ਡਿਵੀਜ਼ਨ ਸੀਗੀਆਂ, ਉਹਨਾਂ ਨੇ ਉਹ ਕਹਿੰਦੇ ਇਹਨਾਂ ਨੂੰ ਟੋਟੇ ਕਰਕੇ ਤੇ ਵੇਚੋ। ਅੱਛਾ। ਐਂਡ ਜਿਹੜੇ ਗਰੋਅਰ ਸੀਗੇ, perhaps a reliance was ਕਿ ਜਿਹੜੀ speech association ਆ ਉਹ represent ਕਰੂਗੀ, they'll do a better job. I won't comment ਕਿ ਉਹਨਾਂ ਨੇ Monday morning quarterback ਬੰਨਾ ਸੌਖਾ ਹੁੰਦਾ ਕਿ ਏਦਾਂ ਕਰ ਲੈਂਦੇ, ਉੱਦਾਂ ਕਰ ਲੈਂਦੇ, but clearly ਜਦੋਂ master contract ਨਹੀਂ ਰਿਹਾ ਤਾਂ ਫਿਰ ਐਨਫੋਰਸ ਕਿੱਦਾਂ ਹੋਊਗਾ ਜਦੋਂ ਜਿਹੜਾ ਕੰਟਰੈਕਟ ਹੀ ਨਹੀਂ ਉਹ ਐਨਫੋਰਸ ਕਿੱਦਾਂ ਕਰੋਗੇ? ਫਿਰ ਅਪਹਿਲ ਹੀ ਆ ਬੈਟਲ ਤੋਂ ਬਾਅਦ ਕਿ ਜਿਹੜਾ ਕੰਟਰੈਕਟ ਸੈਲ ਜਿਹੜਾ ਸੀਗਾ ਉਹ part of the sale ਨਹੀਂ ਹੋਣਾ, ਜਿਹਨੇ ਲੈਣਾ is not something they're buying। ਨਹੀਂ ਤਾਂ ਉਹਨਾਂ ਨੂੰ ਜਿਹੜੇ ਕੰਟਰੈਕਟ whoever bought the business ਜਿੰਨੀ ਮਰਜ਼ੀ ਕੀਮਤ ਤੇ ਬਾਏ ਕਰਦਾ, ਉਹਨੂੰ ਕੰਟਰੈਕਟ ਆਨਰ ਕਰਨਾ ਪੈਣਾ ਹੀ ਸੀਗਾ। or maybe perhaps although appropriate time ਹੁੰਦਾ ਕਿ some contracts need to be reduced, ਜਾਂ percentages need to be reduced, ਕਿ ਜੇ ਤੁਹਾਡਾ 100 ਟਨ ਦਾ ਕੰਟਰੈਕਟ ਹੈ, ਤੁਹਾਡਾ 75 ਟਨ ਦਾ ਵੀ some sort of negotiation ਹੁੰਦੀ, but there was no negotiation। ਪਰ one this is the leaky faith ਕਿ that master contract is gone। ਸੋ ਹੁਣ ਤੁਸੀਂ ਚਲੋ ਤੁਸੀਂ ਤਾਂ ਤੁਹਾਡੇ ਡੈਡ ਤੇ ਉਹਨਾਂ ਦੇ ਫਰੈਂਡਸ ਦੀ ਗੱਲ ਸੁਣ ਲਈ ਵੀ ਨੈਵਰ ਬਲੀਵ ਵਾਟ ਅ ਕੈਨਰੀ ਸੇਜ਼, ਮੈਨੂੰ ਲੱਗਦਾ ਬਾਕੀ ਜਿਹੜੇ ਉਹਨਾਂ ਨੂੰ ਦੱਸਿਆ ਨਹੀਂ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਾ। ਪਰ ਹੁਣ ਜਿਹੜੇ ਉਹ ਫਸੇ ਹੋਏ ਆ, ਆਈ ਵਾਜ਼ ਹੀਅਰਿੰਗ ਕੋਈ ਫੈਡਰਲ ਏਡ ਮਿਲ ਰਹੀ ਆ ਟਰੀਜ਼ ਪੁੱਲ ਕਰਨ ਦੇ ਲਈ, ਪੱਟਣ ਦੇ ਲਈ, ਸਾਰਿਆਂ ਨੂੰ ਹੁਣ ਉਹ ਮਿਲਣੀ ਆ ਜਾਂ ਸਾਰਿਆਂ ਨੂੰ ਨਹੀਂ ਮਿਲਣੀ? ਕੀ ਕੋਈ ਰੀਅਲਿਸਟਿਕ ਚਾਂਸ ਹੈਗਾ ਇਸ ਵਾਰ ਇਹਨਾਂ ਦਾ ਕੁਝ ਸੇਲ ਕਰਨ ਦੇ ਲਈ ਵੀ ਇਹਨਾਂ ਦੇ ਪੀਚ ਕਿਤੇ ਖਰੀਦ ਹੋ ਜਾਣਗੇ? ਮੈਂ ਇਹ ਵੀ ਸੁਣ ਰਿਹਾ ਸੀ ਕੋਈ ਪੈਸੀਫਿਕ ਕੋਸਟ ਕਰਕੇ ਪ੍ਰੋਡਿਊਸਰ ਆ, ਉਹ ਕੁਝ ਕੰਟਰੈਕਟਸ ਟੇਕ ਓਵਰ ਕਰ ਰਹੇ ਆ। ਸੋ ਵਾਟਸ ਵਿਦ ਦੈਟ? So ਥੋੜਾ ਜਿਹਾ if we step back a little bit, so after late November, early December, the idea was ਕਿ ਜਿਹੜਾ ਪੀਚ ਬਿਜ਼ਨਸ ਆ, ਜਿਹੜਾ Del Monte ਦਾ ਬਿਜ਼ਨਸ ਆ, is going to be auctioned off. Bidding procedure, ਆਪਣੀ bid ਰੱਖੋ, and it'll be sold. ਠੀਕ ਹੈ। This is a very frustrating issue, and I wish मैं actually जिन्नी company हो सकी through my office ਅਸੀਂ lead involved ਹੋਏ ਸੀਗੇ, because we thought it was being handled by others, and unfortunately ਉਹਨਾਂ ਨੇ timely object ਨਹੀਂ ਕੀਤਾ। ਜਿਹੜੀ ਬੋਲੀ ਸੀਗੀ, ਜਿਹੜੀ fall ਮਹੀਨੇ late fall ਸ਼ੁਰੂ ਹੋਈ ਸੀ,
ਉਹ until January ਮਹੀਨੇ ਜਾ ਕੇ it did not get completed. ਅੱਛਾ So ਉਹਦੇ ਕਰਕੇ there was almost ਜੇ ਤਾਂ bullying ਹੋ ਜਾਂਦੀ early on and complete business ਵਿਕ ਜਾਂਦਾ, which was everybody's expectation. Someone will buy the canning division for some value to re-sign the growers. ਜੇ ਤਾਂ ਹੋ ਜਾਂਦਾ and time ਸਿਰ ਹੋ ਜਾਂਦਾ ਤਾਂ ਫਿਰ there was good chance ਕਿ some or all people can ਕਿ ਕੁਛ ਉਹਨਾਂ ਦਾ ਬਣ ਸਕਦਾ. Unfortunately ਉਹਨਾਂ ਨੇ until basically mid January ਜਾ ਕੇ announce ਕੀਤਾ ਕਿ Pacific Coast producers ਜਿਹੜੇ ਕਿ ਹੁਣ surviving the only peach cannery left in business ਨੇ ਉਹਨਾਂ ਦਾ business buy ਕਰਨਾ ਆ, but they're excluding certain assets. ਉਹਨਾਂ ਨੇ ਸਾਰਾ business ਨਹੀਂ buy ਕਰਨਾ, they're buying ਉਹਨਾਂ ਨੇ basically ਉਹਨਾਂ ਨੇ ਜਿਹੜੀ cannery ਆ ਉਹ ਨਹੀਂ buy ਕਰਨੀ, ਪਰ ਜਿਹੜਾ ਬਾਕੀ ਜੋ ਉਹਨਾਂ ਦਾ label ਆ ਤੇ inventory ਆ ਤੇ ਕਈ ਹੋਰ ਚੀਜ਼ਾਂ shelf space and other things ਉਹ buy ਕਰਨੀਆਂ. And to a certain extent ਉਹ ਵੀ ਤਾਂ ਪਤਾ ਲੱਗਾ ਕਿ ਜੋ ਕਿ ਉਹਨਾਂ ਨੇ ਆਪ ਅਨਾਉਂਸ ਕੀਤਾ ਕਿ ਅਸੀਂ ਆ ਚੀਜ਼ਾਂ ਬਾਈ ਕਰਨ ਲੱਗੇ ਆ through their press releases and their communication ਜਿਹੜੀ growers ਨਾਲ ਆ. ਅਸੀਂ ਨਾ on behalf of a grower beginning of February ਜਦੋਂ sale ਦਾ ਜਿਹੜਾ final order ਸੀਗਾ ਉਹਨੂੰ approve ਕਰਨ ਤੋਂ ਅਸੀਂ objection help ਕੀਤਾ ਸੀਗਾ. We have to grower write an objection ਜਿਹਨਾਂ ਨੇ ਬਹੁਤ ਹਿੰਮਤ ਕਰਕੇ Jigar Dahake file kita and I don't know if he wants me to say his name or not, but sure. Unhone himmat karke file kita, my office helped him with it. One of the points we noted to the court was how can anybody objectively oppose or support a sale ਜੋ ਸਾਨੂੰ ਪਤਾ ਹੀ ਨਹੀਂ ਕਿ ਜਿਹੜੇ assets ਕਿਹੜੇ ਵਿਕਦੇ ਪਏ, ਜਿਹੜੇ ਉਹਨੇ agreement court ਨੂੰ present ਕੀਤਾ ਉਹਦੇ ਵਿੱਚ asset schedule ਤੇ ਸੀਗਾ ਹੀ ਨਹੀਂ. Okay, ਅਸੀਂ buy ਕਰਨਾ all the assets listed on a particular schedule, ਉਹ schedule ਕਿੱਥੇ ਆ, ਉਹ ਤਾਂ ਜੀ ਅਸੀਂ ਲਾਇਆ ਨਹੀਂ. And so what ended up happening was that sounds very deliberate, ਵੀ ਜਾਣਬੁੱਝ ਕੇ ਨਹੀਂ ਲਾਇਆ. Well, you would think that would be deliberate, and ਇਹ ਮੈਂ ਇੱਕ ਗੱਲ ਮੈਂ ਤੁਹਾਨੂੰ share ਕਰ ਸਕਦਾ ਜੋ ਕਿ ਇਹ ਦੱਸੋ ਕਿੰਨਾ ਨੇ ਕੀਤਾ ਇਹ objection ਦੇ ਲਈ ਜਿਹਦੇ ਵਿੱਚ ਤੁਸੀਂ ਮਦਦ ਕੀਤੀ ਹੈ. ਮੈਂ ਤੁਹਾਨੂੰ ਵੀ ਜੀ ਇਹ ਤਾਂ ਨਹੀਂ ਕਹਿ ਸਕਦਾ ਕਿਹਨੇ ਕੀਤਾ, ਪਰ ਮੈਂ ਤੁਹਾਨੂੰ ਇਹ ਕਹਿ ਸਕਦਾ ਕਿਹਨੇ ਕੀ ਨਹੀਂ ਕੀਤਾ. ਜਦੋਂ ਇਹ ਮੈਟਰ ਸ਼ੁਰੂ ਹੋਈ ਤੁਸੀਂ ਵਕੀਲਾਂ ਵਾਲੀ ਬੋਲੀ ਬੋਲਦੇ ਆ, ਲੋਕਾਂ ਨੂੰ ਸਿੱਧੀ ਸਮਝਾਓ ਤੁਸੀਂ. ਮੈਂ ਤੁਹਾਨੂੰ ਨਾ ਇੱਕ ਗੱਲ ਦੱਸ ਸਕਦਾ ਕਿ ਜਿਹੜੀ ਕਹਿੰਦੇ ਹੁੰਦੇ ਜੱਗ ਬੀਤੀ ਨਹੀਂ ਹੱਡ ਬੀਤੀ ਗੱਲ ਦੱਸ ਸਕਦਾ ਮੈਂ. ਮੇਰੀ I had a conversation about this filing ਜਿਹੜੀ Peach Association ਦੇ attorney ਨਾਲ. And I said, ਮੈਂ ਕਿਹਾ ਤੁਸੀਂ ਆ sale ਦੇ ਵਿੱਚ there's a bunch of technical defects ਜਿਹੜੇ ਮੈਂ identify ਕੀਤੇ for a grower, and I think I had less than 24 hours to do it. ਰਾਤੋਂ ਰਾਤ ਅਸੀਂ motion ਲਿਖਿਆ. ਮੈਂ ਕਿਹਾ ਮੈਂ 24 ਘੰਟੇ ਜੀ ਮੈਨੂੰ ਆ defect ਦਿਸ ਪਏ ਆ. ਤੁਹਾਡਾ thought ਕੀ ਹੈ, ਤੁਹਾਡੀ ਗੱਲਬਾਤ ਹੋਈ ਕੀ, ਤੁਹਾਡਾ position ਹੈਗਾ ਆ. And first they were surprised. ਉਹ ਕਹਿੰਦੇ schedule ਨਹੀਂ ਲੱਗੇ, ਸ਼ਾਇਦ ਰਹਿ ਗਏ ਹੁਣ. ਮੈਂ ਕਿਹਾ ਤੁਸੀਂ ਦੇਖਿਆ ਹੀ ਨਹੀਂ. ਕਹਿੰਦੇ ਦੇਖੋ ਇਹ ਹਜੇ ਕੋਰਟ ਨੇ ਆਰਡਰ ਦਿੱਤਾ ਨਹੀਂ ਸੀਗਾ. and I'll go through them in detail with ਜੋ ਹੋਰ ਕੀ issue ਸੀਗੇ. ਕਹਿੰਦੇ ਦੇਖੋ ਜਿਹੜੇ ਕਹਿੰਦੇ peach grower ਜਿਹੜੇ ਹੈਗੇ ਆ ਨਾ, and this is association ਦੇ attorney ਕਹਿੰਦੇ ਪਏ ਆ, and they're getting paid God knows ਕਿੰਨੇ ਪੈਸੇ ਉਹਨਾਂ ਨੂੰ ਮਿਲਦੇ to do this stuff, but New Jersey ਦੇ ਸੀਗੇ. ਮੈਨੂੰ ਕਹਿੰਦੇ ਦੇਖ ਜਿਹੜੇ growers ਹੈਗੇ ਨਾ, they are a day late and a dollar short. ਜੋ ਕਿ ਉਦੋਂ ਨਾ ਪੁਸ਼ ਹੋਈ ਹੁੰਦੀ ਪਈ ਸੀ ਕਿ ਸ਼ਾਇਦ ਅਸੀਂ ਮੁੱਲ ਲੈ ਲਈਏ ਜਾਂ ਲੀਜ਼ ਤੇ ਲੈ ਲਈਏ ਜਿਹੜੀ ਕੈਨਰੀ ਆ, ਤਾਂ ਕਿ ਜਿਹੜੀ ਮੋਰਲੀ ਫਸਲ ਆ ਜਿਹੜੀ ਫੈਬਰਰੀ ਮਹੀਨੇ ਬਲੂਮ ਸ਼ੁਰੂ ਹੋ ਗਿਆ ਆ, ਜਿਹੜੇ ਖਰਚੇ ਹੁੰਦੇ ਪਏ ਕਈਆਂ ਨੇ ਤਾਂ ਪ੍ਰੀਮੀਅਮ ਵਧਾਤੀਆਂ ਆ ਕਿ ਉਹਨਾਂ ਦਾ ਕੁਝ ਬਚ ਜਾਵੇ ਜਾਂ ਕੋਈ ਟ੍ਰਾਂਜੈਕਸ਼ਨ ਹੋਵੇ. ਇਹ ਜਿਹੜਾ ਜਹਾਜ਼ ਆ ਇਹਨੂੰ ਕ੍ਰੈਸ਼ ਲੈਂਡਿੰਗ ਕਰਨ ਨਾਲ ਕੋਈ 에어ਪੋਰਟ ਤੇ ਕਦੇ ਲੈਂਡ ਹੋ ਜਾਵੇ ਜਿੱਦਾਂ ਦਾ ਮਰਜ਼ੀ ਹੋਵੇ. they said ਮੈਂ ਕਿਹਾ I requested, ਮੈਂ ਕਿਹਾ ਚਲੋ ਠੀਕ ਆ, ਇਹ ਜਿਹੜਾ ਕਲਾਇੰਟ ਮੇਰੇ ਤੋਂ ਹੈਗਾ in New Jersey court ਦੇ ਵਿੱਚ ਕੇਸ ਆ, ਅਸੀਂ ਆਪਣੀ objection file ਕਰਤੀ ਆ. I can even show up and argue, ਮੈਂ argue ਕਰਨ ਨੂੰ ਵੀ ਤਿਆਰ ਆ, ਤਾਂ interested party ਤੇ ਮੈਂ objection raise ਕਰ ਦਿੰਦਾ. ਮੈਨੂੰ ਇੱਕ request ਆ ਕਿ ਤੁਸੀਂ at least
ਕੰਟੀਨਿਊਅੰਸ ਨੂੰ ਤਾਂ ਸਪੋਰਟ ਕਰ ਦਿਓ ਜਾਂ ਮੋਸ਼ਨ ਫਾਈਲ ਕਰ ਦਿਓ ਕਿ ਤਰੀਕ ਇੱਕ ਹਫ਼ਤਾ ਵਧਾਤੀ ਜਾਵੇ ਤਾਂ ਕਿ ਕੁਝ ਮੌਕਾ ਹੋਵੇ ਕੁਝ ਕਰਨ ਦਾ ਐਂਡ unfortunately I did not get any cooperation ਉਹ ਕਹਿੰਦੇ ਅਸੀਂ ਨਹੀਂ ਕਹਿੰਦੇ in the way ਖੜੇ ਹੋਣਾ ਜਿਹੜੀ ਇਹ ਡੀਲ ਹੈਗੀ ਆ it's going to go forward and one of the objections one of the big issues is ਕਿ ਜਿਹੜਾ fruit business buy ਕਰਦਾ ਪਿਆ ਉਹਨਾਂ ਦਾ ਕੈਨਿੰਗ ਬਿਜ਼ਨਸ ਬਾਈ ਕਰਦਾ ਪਿਆ ਪਰ ਕੈਨਰੀ ਨਹੀਂ ਲੈਂਦਾ ਪਿਆ ਤਾਂ ਵੀ ਕੈਨਿੰਗ ਕਿੱਦਾਂ ਕਰੂਗਾ ਕੈਨਿੰਗ ਕਿੱਥੋਂ ਕਰਨੀ ਹੈ ਯਾ ਲਿਟਰਲੀ ਐਂਡ ਸੋ ਉਹਦੇ ਕਰਕੇ ਇੱਕ ਐਂਡ ਆਈ ਵੁੱਡ ਆਰਗੂ ਕਿ ਉਹਦੇ ਕਰਕੇ ਬਿਗਰ ਪ੍ਰੋਬਲਮ ਇਹ ਹੋਈ ਕਿ ਜਦੋਂ ਹੁਣ ਜਿਹੜੀ ਉਹਨੂੰ ਕਹਿੰਦੇ ਕਿ ਜਿਹੜੀ ਕੈਨਰੀ ਹੈ ਇਟਸ ਅਵੇਲੇਬਲ ਐਂਡ ਆਈ ਡੋਨਟ ਨੋ ਇਫ ਸਮਨ ਮੇਬੀ ਇਜ਼ ਗੋਇੰ ਟੂ ਬਾਈ ਇਟ ਮੇਬੀ ਨਾਟ ਬਾਈ ਇਟ ਪਰ ਜਿਹੜੀ ਉਹਦੇ ਨਾਲ ਇਨਵੈਂਟਰੀ ਸੀ ਜਿਹੜੀ ਵਰਕਿੰਗ ਕੈਪੀਟਲ ਹੋ ਸਕਦੀ ਸੀ ਬੇਚ ਕੇ ਕੰਮ ਚਲਾਉਣ ਨੂੰ ਟੂ ਗੈਟ ਕੈਸ਼ ਗੋਇੰਗ ਇਨਟੂ ਦ ਕੰਪਨੀ ਜੋ ਫੈਸਿਲਿਟੀ ਜਿਹੜੀ ਸੀਗੀ just shelf space ਸੀ ਜਿਹੜੇ brand ਸੀ Del Monte is a very famous brand ਲੋਕ ਜਾਣਦੇ ਆ ਉਹ ਸਾਰਾ ਤਾਂ ਚੱਲ ਗਿਆ ਕੰਪੀਟੀਟਰ ਨੂੰ ਹੁਣ ਜਿਹੜਾ ਆਊਗਾ ਖਾਲੀ ਕਾਰਖਾਨੇ ਦੇ ਵਿੱਚ ਆਊਗਾ ਨਾ ਉਹ ਤੋਂ ਸਪਲਾਈ ਆ ਨਾ ਉਹ ਤੋਂ ਗਰੋਅਰ ਸਪਲਾਈ ਆ ਨਾ ਉਹਦੇ ਕੋਲ ਲੇਬਲ ਆ ਨਾ ਉਹਦੇ ਕੋਲ ਇਨਵੈਂਟਰੀ ਆ ਕਿ ਚਲੋ ਵੇਚ ਕੇ ਕੁਝ ਆਪਰੇਸ਼ਨ ਸ਼ੁਰੂ ਕਰ ਲਵੇ so the chances ਕਿ ਉਹ ਜਿਹੜੀ ਕੈਨਰੀ ਖੁੱਲੂਗੀ are significantly lower. Some people, I think, realistically say it's zero. So never say never, but the chances are very, very low to none. Ki kuch banuga hoga because when basically ਜਿਹੜੇ ਉਹਦੇ ਟੋਟੇ ਕਰਤੇ ਜਿਹੜੇ ਪੀਸ ਕਰਤੇ ਹੁਣ ਕੰਮ ਖਿਲਰ ਗਿਆ ਜਿਹਨੂੰ ਪੰਜਾਬੀ ਚ ਕਹਿੰਦੇ ਆ ਕੈਨ ਖਿਲਰ ਗਿਆ ਕੈਨ ਚ ਜਿਹੜੇ ਛੋਟੇ ਛੋਟੇ ਪੀਸ ਪਏ ਸੀ ਪੀਸ ਦੇ ਸਾਰੇ ਖਿਲਰ ਗਏ ਹੁਣ ਖਾਣੇ ਕਿੰਨੇ ਆ ਚੁਗਣੇ ਕਿੰਨੇ ਆ ਇਹ ਤਾਂ ਹੁਣ ਉਹ ਕੰਮ ਹੋਇਆ ਅੱਛਾ ਡੈਲ ਮੌਂਟੇ ਆਲ ਟੁਗੇਦਰ ਇਜ਼ ਗੋਇੰਗ ਅਵੇ No. So one of the interesting things is Del Monte Fresh, Del Monte Philippines, ਹੋਰ Del Monte ਦੇ ਜਿਹੜੇ divisions ਆ ਉਹ ਚੱਲਦੀਆਂ ਰਹੀਆਂ ਇਹ particular ਜਿਹੜੀ Del Monte Foods Corporation ਜਿਹੜੀ ਸੀਗੀ ਉਹਨਾਂ ਨੇ ਫਾਈਲ ਕੀਤਾ and so the Del Monte ਜਿਹੜੀ peach canning division is essentially going away is what's happening. ਅੱਛਾ ਇਹਦੇ ਨਾਲ ਕਿੰਨੇ ਕੁ ਫਾਰਮਰ ਕਿੰਨੀ ਕੁ ਏਕੜੇਜ ਜਿਹੜੀ ਉਹ ਇਫੈਕਟ ਹੋ ਰਹੀ ਆ ਜਿਹੜੇ ਐਸਟੀਮੇਟ ਸੀਗੇ ਕਿ 2 ਤੋਂ 3,000 ਏਕੜ call it roughly 2,500 acres 50,000 tons ਜਿਹੜੇ ਪੀਚ ਸੀਗੇ ਉਹ ਅਫੈਕਟ ਹੋਏ ਆ they are mostly in Northern California ਉੱਥੇ ਯੂਬਾ ਸਿਟੀ ਦੇ ਆਲੇ ਦੁਆਲੇ ਹੀ ਆ mostly ਉਧਰ ਆ ਕੁਝ ਕੁ ਮੋਡੈਸਟੋ ਐਂਡ ਮਰਸੈਡ ਏਰੀਆ ਦੇ ਵਿੱਚ ਵੀ ਹੈਗੇ ਆ ਪਰ ਜੋ ਮੇਰੀ ਜੋ what I understand is 70 to 80% maybe more basically Sutter Yuba and Butte County area ਦੇ ਵਿੱਚ ਸੀਗਾ ਤੇ ਇਹ ਜਿਹੜੀ ਡੈਲ ਮੌਂਟੇ ਸਿਰਫ ਇਕੱਲੇ ਯੂਬਾ ਦੇ ਵਿੱਚ ਇੱਕ ਕੈਨਰੀ ਸੀ ਜਾਂ ਹੋਲ ਕੈਲੀਫੋਰਨੀਆ ਦੇ ਵਿੱਚ ਇਹ ਸਿਰਫ ਇੱਕ ਸੀਗੀ ਜਿਹੜੀ ਕੈਨਰੀ ਸੀ ਮੋਡੈਸਟੋ ਸੀਗੀ ਓਕੇ ਐਂਡ ਉਹਨੂੰ ਕੈਨਰੀ ਤਾਂ ਹੈਗੀ ਆ ਬਟ that was the only one buying at that time ਪੂਰੇ ਕੈਲੀਫੋਰਨੀਆ ਸਿਰਫ ਉਹ ਇੱਕ ਹੀ ਬਾਏ ਕਰ ਰਹੇ ਸੀਗੇ ਨਹੀਂ ਦੂਜੀ ਕੰਪਨੀ ਜਿਹੜੀ ਉਹਨਾਂ ਦਾ which is supposed to be their competitor is PCP Pacific Coast Producers ਜਿਨ੍ਹਾਂ ਨੇ ਉਹ ਥੋੜਾ ਸਮਾਨ ਜਿਨ੍ਹਾਂ ਨੇ ਉਹ ਕੁਝ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਬਾਈ ਕੀਤੀਆਂ ਕੁਝ ਐਸੈਟਸ and basically bought everything ਜਿਹੜੀ ਉਹਨਾਂ ਚਾਹੀਦੀਆਂ ਸੀਗੀਆਂ ਉਹਨਾਂ ਨੇ ਲੈ ਲਈਆਂ ਵਿੱਚੋਂ shelf space ਲੈ ਲਈ brand ਲੈ ਲਿਆ and my understanding is ਜਿਹੜੀ inventory ਵੀ ਹੈ ਕੁਝ ਕੋ ਵੀ ਲੈ ਲਈ so ਕੁਝ ਫਾਰਮਰਸ ਤੁਹਾਨੂੰ ਲੱਗਦਾ ਬਚ ਜਾਣਗੇ ਜਿਨ੍ਹਾਂ ਤੋਂ ਇਹਨਾਂ ਨੇ ਇਨਵੈਂਟੋਰੀ ਲੈਣੀ ਆ ਜਿਹੜੇ ਕੰਟਰੈਕਟਸ ਲੈਣੇ ਆ ਡੂ ਯੂ ਥਿੰਕ ਸੋ ਜਿਹੜੀ ਇਨਵੈਂਟੋਰੀ ਤਾਂ ਜਿਹੜੀ ਆਲਰੇਡੀ ਪ੍ਰੋਡਿਊਸ ਹੋ ਗਈ ਸੀ ਉਹਨਾਂ ਨੇ ਉਹ ਦਿੱਤੀ ਜਿਹੜੀ ਉਹਨਾਂ ਤੋਂ ਜਿਹੜੀ ਆਲਰੇਡੀ ਫਲੋਰ ਤੇ ਉੱਥੇ ਪਈ ਸੀਗੀ ਓਕੇ which kind of ਜਿਹੜਾ ਨੈਚੁਰਲ ਆਰਗੂਮੈਂਟ ਇਹ ਆ ਕਿ ਜੇ ਸਪੋਜ਼ਲੀ ਡਿਮਾਂਡ ਹੀ ਹੈ ਨਹੀਂ ਮਾਲ ਵਿਕਦਾ ਨਹੀਂ ਤੇ ਫਿਰ ਤੁਸੀਂ ਹੋਰ ਮਾਲ ਕਾਹਤੇ ਲੈਣੇ ਪਏ ਜੇ ਤਾਂ ਪਹਿਲਾਂ ਨਹੀਂ ਵਿਕਦਾ ਪਿਆ ਪਰ ਇਹ ਸਟੋਰੇਬਲ ਲਾਈਫ ਹੁੰਦੀ ਹੈ ਚਲੋ ਠੀਕ ਹੈ ਉਹਨਾਂ ਤੋਂ ਮੇਬੀ ਸੇਲਸ ਐਵਨੀ ਹੋਣਗੇ ਉਹਨਾਂ ਨੇ ਲੈ ਲਿਆ basically what happened after January ਦੇ ਵਿੱਚ ਜਦੋਂ ਅਨਾਉਂਸਮੈਂਟ ਹੋਈ ਜਿੱਦਾਂ ਅਸੀਂ NBA ਜਾਂ NFL ਦਾ ਨਹੀਂ ਦੇਖਦੇ ਡਰਾਫਟ ਹੁੰਦਾ ਉਹ ਪਲੇਅਰ ਘਰੇ ਬੈਠਾ ਹੁੰਦਾ ਫਿਰ ਫੋਨ ਵੱਜਦਾ ਫਿਰ ਕਹਿੰਦੇ ਆ ਜਾ ਟੀਮ ਤੇ ਨਹੀਂ ਆਇਆ ਉਹ ਬੈਠੇ ਡੈਲਸ ਕਾਊਬॉयਜ਼ ਗੈਟ ਯੂ ਹਨਾ ਵੀ ਆ ਜਾਓ 49ers ਵਾਲਿਆਂ ਨੇ ਸੋ ਉਹ ਕਹਿੰਦੇ ਹੁਣ ਤਾਂ ਸਾਡੀਆਂ ਮਨਮਰਜ਼ੀਆਂ ਚੱਲਣੀਆਂ ਉਹ ਕਹਿੰਦੇ ਅਸੀਂ ਜਿਹੜੇ ਕਹਿੰਦੇ ਅਸੀਂ ਜਿਹੜੀ ਐਗਜ਼ਿਸਟਿੰਗ ਫੈਸਿਲਿਟੀਜ਼ ਜੋ ਸਾਡੀਆਂ ਹੈਗੀਆਂ ਉਹਦੇ ਅਕੋਰਡਿੰਗ
ਆਪਣੇ ਪ੍ਰੋਡਕਸ਼ਨ ਸਕੇਡਿਊਲ ਦੇ ਫਿਲ ਕਰਨ ਦੇ ਹਿਸਾਬ ਨਾਲ ਜੇ ਵੱਧ 올ਡਰ ਟਰੀਜ਼ ਆ ਅਸੀਂ ਉਹ ਨਹੀਂ ਲੈਣੇ, ਅਸੀਂ ਯੰਗ ਟਰੀਜ਼ ਇਨ ਦ ਸਪੌਟਸ ਜਦੋਂ ਅਸੀਂ ਚਾਹੀਦੇ ਆ, ਅਸੀਂ ਮਨਮਰਜ਼ੀਆਂ ਨਾਲ ਜਿਹੜੇ ਗਰੋਰ ਤੋਂ ਹੈਗੇ ਆ, ਜਿਹੜੇ ਕਈ ਲੋਟ ਆਫ ਪੀਪਲ ਦਾ ਕੁਛ ਵੀ ਨਹੀਂ ਦਿੱਤਾ, ਕਈਆਂ ਨੂੰ ਜਿੱਥੇ 100 ਏਕੜ ਸੀ ਉਹਨੂੰ ਕਹਿੰਦੇ 10 ਏਕੜ ਤੇ ਲਾ ਲਵਾਂਗੇ, ਕਈਆਂ ਨੇ ਆਪ ਹੀ ਕਿਹਾ ਕਿ ਅਸੀਂ ਪਾਰਟਿਸਿਪੇਟ ਹੀ ਨਹੀਂ ਕਰਨਾ, ਬਟ I don't have the exact number, but kuch ke growers nu are given a 1-year agreement. So That's it. so Only ਇੱਕ crop ਲੈਣੀ basically ਉਹਨਾਂ ਦੀ। basically as ਸਾਲ ਦੀ ਕਹਿੰਦੇ ਝੱਟ ਲੈ ਲਵਾਂਗੇ, ਫਿਰ ਅਗਲੇ ਸਾਲ ਦੀ ਅਗਲੀ ਜਨਵਰੀ ਦੇਖਾਂਗੇ। So that's basically saying no, ਕਾਕਾ ਤੂੰ ਕਾਹਲੀ ਨਾ ਕਰ, ਕਰਨੀ ਤੈਨੂੰ ਨਾ ਹੀ, ਉਹ ਗੱਲ ਕੀਤੀ ਹੈ ਇਹਨਾਂ ਨੇ। ਗਿੱਪੀ ਗਰੇਵਾਲ ਦੀ ਪੁਰਾਣੀ ਮੂਵੀ ਸੀਗੀ, ਉਹ ਵਿਆਹ ਦਾ ਕਾਰਡ ਕਹਿੰਦਾ ਕਾਰਡ ਤਾਂ ਤੈਨੂੰ ਦੇ ਚਲਾਂ, ਦੇਖੀ ਕਿਤੇ ਆ ਨਾ ਜਾਈ, ਉਹੀ ਕੰਮ ਤੁਹਾਨੂੰ ਇੱਕ ਸਾਲ ਹੋਰ ਤਾਂ ਦੇਤਾ, ਪਰ ਬਹੁਤੀ ਨੀਂਦ ਨਾ ਰੱਖੋ ਕਿ ਤੁਹਾਨੂੰ I don't know ਕਿਉਂ, I shouldn't say that। ਜਿਹੜੇ ਗੋਰ ਨੂੰ ਹੈਗਾ ਘਰ ਹੈਗਾ, ਉਹਨਾਂ ਨੂੰ ਘਰ ਮਿਲਣਾ ਚਾਹੀਦਾ, ਵਿਚਾਰਾ ਦਾ ਕੁਝ ਬਣ ਜਵੇ। ਨਹੀਂ ਦੇਖੋ ਉਹਨਾਂ ਦੇ ਪਰਿਵਾਰ ਆ ਕਿੰਨਾ ਕੁਛ ਅਮੀਰ, ਲਾਈਕ ਇੱਕ ਸਾਲ ਦੀ ਖੇਤੀ ਕੌਣ ਕਰ ਸਕਦਾ, ਲੌਂਗ ਟਰਮ ਪਲੈਨਿੰਗ। ਇਹ ਕਿਹੜਾ ਗੋਭੀ ਲਾਈ ਆ ਵੀ ਇੱਕ ਵਾਰੀ ਤੋੜ ਲਈ, ਤੋੜਨੀ ਥਾਂ ਤੇ ਕੁਝ ਹੋਰ ਲਾ ਦਾਂਗੇ। ਹਾਂਜੀ, ਹੁਣ ਜਿਹੜੇ ਲਾ ਕੇ ਬੈਠੇ ਆ, ਐਂਡ ਐਕਚੁਅਲੀ ਫਰੈਂਡ ਆਫ ਮਾਈਨ with ਨਾਲ ਗੱਲ ਕਰਦੇ ਸੀ, ਕਹਿੰਦੇ ਕਾਫੀ ਜਿਹੜੀ ਉਹਨਾਂ ਨੇ ਏਕਰਸ ਦਿੱਤੀ ਹੈ, 3-4 ਸਾਲ ਦੇ ਬੂਟੇ ਆ, ਉਹਨਾਂ ਨੂੰ ਤਾਂ ਫਸਲ ਜਿਹੜੀ ਲੱਗਣੀ ਸੀ, it was going to be a loss anyway, ਹੁਣ ਉਹਨਾਂ ਤੋਂ ਲੈ ਲਿਆ, ਉਹਨੇ ਇਸ ਸਾਲ ਦੀ ਲਾਸ ਵੀ ਲੈ ਲੈਣੀ ਹੈ, ਹੋਪਿੰਗ ਕਿ ਅਗਲੇ ਸਾਲ ਉਹਨਾਂ ਨੂੰ ਫੇਰ ਕੰਟਰੈਕਟ ਮਿਲ ਜਾਵੇ, ਬਟ ਦੇयर इज नॉट अ ਗਾਰੰਟੀ ਕਿ ਮਿਲੂਗਾ ਕਿ ਨਹੀਂ ਮਿਲੂਗਾ। ਸੋ ਇਹ ਤਾਂ ਮਤਲਬ ਐ ਨਹੀਂ ਹੁੰਦਾ ਜਿੱਦਾਂ ਸ਼ਿਕਾਰ ਖੇਡਿਆ ਜਾ ਰਿਹਾ ਇਸ ਟਾਈਮ ਫਾਰਮਰ ਦਾ, ਦੈਟਸ ਲਿਟਰਲੀ ਦੇ ਆਰ ਪ੍ਰੇਇੰਗ ਔਨ ਦ ਫਾਰਮਰਸ, ਦੈਟਸ ਵਾਟ ਆਈ ਥਿੰਕ। ਹੁਣ ਇੱਕ ਥਰਡ ਪਰਸਨ ਬਾਹਰੋਂ ਜਦੋਂ ਦੇਖਦਾ, ਜਿਨ੍ਹਾਂ ਦੇ ਲੱਗੇ ਆ, ਜਿਨ੍ਹਾਂ ਦੇ ਫੁੱਲ ਬਲੂਮ 'ਚ ਆ, ਜਿਨ੍ਹਾਂ ਦੇ ਵਧੀਆ ਟਾਨੇਜ ਨਿਕਲਦੀ ਆ, ਉਹਨਾਂ ਦੇ ਨਾਲ ਕੰਟਰੈਕਟ ਨਹੀਂ ਕਰਨਾ, ਜਿਹੜੇ ਛੋਟੇ ਉਮਰ ਵਾਲੇ ਟਰੀਜ਼ ਆ ਉਹਨਾਂ ਵਾਲਿਆਂ ਦੇ ਨਾਲ ਉਹ ਕੰਟਰੈਕਟ ਕਰ ਰਹੇ ਆ, ਤਾਂ ਜੋ ਅਗਲਾ ਹੱਥ ਹੀ ਜੋੜ ਕੇ ਬੈਠਾ ਵੀ ਭਰਾਵਾ ਕੁਛ ਤਾਂ ਮਿਲ ਜਾਵੇ, ਉਹ ਗੱਲ ਹੋਈ ਪਈ ਆ। ਹੁਣ ਕਈ ਗਰੋਅਰ ਸੀਗੇ ਜਿਹਨਾਂ ਤੋਂ ਫਾਈਨੈਂਸ਼ੀਅਲ ਸਟਰੈਂਥ ਸੀਗੀ ਕਿ ਅਸੀਂ ਕ੍ਰੌਪ ਚੇਂਜ ਕਰ ਸਕਦੇ ਹਾਂ ਜਾਂ ਕੁਛ ਹੋਰ ਕਰਨੀ ਟਰਾਈ ਕਰਨੀ, ਹੁਣ ਉਹ ਕਹਿੰਦੇ ਜਿਹੜੇ 100 ਦੇ ਤੁਸੀਂ ਮੈਨੂੰ 10 ਦਿੰਦੇ ਹੋ, ਉਹਨੂੰ 10 ਵੀ ਰਹਿਣ ਦਿਓ, ਉਹ ਕਹਿੰਦੇ ਲਾਸਟ ਫਾਲ and then we're calling the next guy, and some people were, it makes sense too, ਕਹਿੰਦੇ ਹੁਣ ਮੈਂ 10 ਏਕੜ 20 ਏਕੜ ਕੀ ਖੇਤੀ ਕਰਾਂ। ਕਈ ਗਰੋਅਰਸ ਜਿਹੜੇ ਸੀ ਉਹਨਾਂ ਨੂੰ ਪਲੱਸ ਜਿਹੜੀ ਨਾ ਵਿੱਚ ਸੀਜ਼ਨ ਹੁੰਦਾ, ਕਈ early mid late season ਪੀਚ ਹੁੰਦੇ ਆ, ਐਨੀ ਪ੍ਰੋਡਿਊਸ ਦੇ ਵਿੱਚ ਕਾਮਨ ਹੀ ਹੈ ਕਿ ਕਾਮਨ ਪ੍ਰੈਕਟਿਸ ਹੈ। ਸੋ ਉਹਨਾਂ ਨੇ ਆਬਵੀਅਸਲੀ ਜਿਹੜੇ early season and late season ਜਿਹੜੇ ਅਸੀਂ ਬਿਲਕੁਲ ਲੇਟ ਐਜਸ ਤੇ ਜਦੋਂ ਘੱਟ ਪ੍ਰੋਡਕਸ਼ਨ ਹੁੰਦੀ ਹੈ, ਉਹਨਾਂ ਨੇ ਉਦੋਂ ਉਹ ਵੀ ਵੈਰਾਈਟੀਆਂ ਜ਼ਿਆਦਾ ਪਿਕ ਕੀਤੀਆਂ, and look, in their minds and they're not shy about it, they ਉਹ ਜੋ ਉਹਨਾਂ ਨੂੰ ਚਾਹੀਦਾ they picked it, ਜੋ ਨਹੀਂ ਚਾਹੀਦਾ ਉਹ ਕਹਿੰਦੇ ਤੁਸੀਂ ਤਦੇ ਬਣੋ। That's the capitalist model, right? Well, I don't know if it's not capitalist. ਜੋ ਕਿ capitalist ਦੇ ਵਿੱਚ, so it's an opportunist. Opportunist is, I think, the fair way to say it. Or and I would go to argue this maybe a couple of other adjectives as well. But capitalism, there is a system, and capitalism is a beautiful system, but it's reliant on competition. There's no competition. No. There is no competition now. The competition is dead. The ਸਮਾਂ ਕਿ ਜਿਹੜਾ ਰਹਿੰਦਾ ਹੁੰਦਾ ਸੀਗਾ, ਜੋ ਉਹਨਾਂ ਦਾ ਜੇ ਕੋਈ ਚਾਂਸ ਸੀਗਾ ਕਿ ਕੋਈ ਹੋਰ ਖੜਾ ਕਰ ਦਵੇ, ਤੁਸੀਂ ਉਹ ਵੀ ਬਾਈ ਕਰ ਲਿਆ, ਸੋ ਦ ਚਾਂਸਸ ਕਿ ਕੋਈ ਕੰਪੀਟੀਸ਼ਨ ਆਊਗਾ ਉਹ ਵੀ ਘਟਾਈ ਆ, ਵਧੇ ਤਾਂ ਹੈ ਨਹੀਂ। So is there any other cannery left other than PCP? PCP ਹੈ। That's it? Haji, so in the whole California, I think they have multiple facilities. I think they have 2 facilities, maybe basically one umbrella corporation. And there's supposed to be a grower co-op owned by the growers, and but the way they're operating, okay, we're in the driver's seat and we're in control is essentially their position that they're taking, and just lack of competition. I would argue this isn't capitalism anymore. We're dealing with basically a bureaucracy, and all the manmarjiyan karte hai, and I don't know what leverage the growers have, and I mean, even if you say कि ऐसी कर दस किसी होने दे रहे हैं, I mean, there is no one else. And one thing that I think is
ਜਿਹੜੀ ਜੂਰੀ ਆ ਕਹਿਣੀ ਕਿ ਇਹ ਇਕੱਲੀ ਪ੍ਰੋਬਲਮ ਡੈਲਮੋਂਟੀ ਦੇ ਗਰੋਅਰਸ ਲਈ ਨਹੀਂ ਹੈ। Hmm. You know, I hope I'm wrong, but ਸਮਾਂ ਦੱਸੂਗਾ ਇਹ ਪ੍ਰੋਬਲਮ ਜਿਹੜੇ PCP ਦੇ ਗਰੋਅਰਸ ਆ, ਇਵਨ PCP ਜੋ ਕਿ PCP ਦੇ ਵਿੱਚ ਕਈ ਹੁੰਦੇ ਜਿਹੜੇ ਲਾਈਫ ਕੰਟਰੈਕਟ ਆ ਜਿਹੜੇ ਲਿਆ ਸਕਦੇ certain amount of acres, ਕਈ ਹੁੰਦੇ ਕੈਸ਼ ਕੰਟਰੈਕਟ ਤੇ ਜਿਹੜੇ ਓਨਰਸ਼ਿਪ ਨਹੀਂ ਹੁੰਦੀ ਪਰ they have the right to deliver, and then ਕਈ ਜਿਹੜੇ ਆ whatever these temporary 1 year arrangements are. At the end of the day, ਜੋ ਕਿ competition ਹੈ ਨਹੀਂ, the issue is going to be even ਜੇ ਤੁਸੀਂ PCP grower ਆ, ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਮੈਂ ਕਿਸੇ ਹੋਰ ਤੋਂ ਆਪਣਾ ਮਾਲ ਭੇਜ ਦੇਣਾ। Yes, I'm a grower, ਪਰ ਜੇ ਰਿਟਰਨ ਦਿੰਦੇ ਤੁਸੀਂ too low ਦਿੰਦੇ ਮੈਂ ਕਿਸੇ ਹੋਰ ਤੋਂ ਚੱਲ ਜਾਣਾ। So I don't understand ਕਿ in the long run why this particularly the Peach Association wasn't more concerned about it. One of the requirements ਜਿਹੜੀ ਕਿ ਉਹਨਾਂ ਦੀ salesy requirements was governmental approval. I don't know if they've gotten governmental approval yet or not. But ਜਦੋਂ sale order ਉਹਨਾਂ ਨੇ judge ਨੇ finalize ਕੀਤਾ ਉਸ time ਤੇ ਤਾਂ ਨਹੀਂ ਆਈ ਸੀ, and that was one of the arguments ਜਿਹੜੇ ਅਸੀਂ ਬਣਾਇਆ ਸੀਗਾ ਕਿ let's find out ਜੋ ਕਿ a few years ago ਇੱਕ proposed merger ਸੀਗਾ, ਮੈਂ ਨਾਂ ਨਹੀਂ ਲੈਣਾ, but one of the canneries is now gone. Well, they're both gone now by definition, all of them are gone. But there was a proposed merger several years ago. The federal agencies like, no, that's not right because it's going to create too few sellers. And it's going to, and basically they said it was going to create a monopolistic effect. The monopolistic land, which eventually happened. Which ultimately eventually happened. And well, and I would argue there's a lot there, and there might be potential litigation coming out of it. So I don't want to talk more than I know to be true and correct, but long story short is कि ਜਿਹੜੇ growers they're not stupid people. Look, saying कि dumb farmer ਹੁੰਦਾ ਬੇਵਕੂਫ ਹੁੰਦਾ farmer, they're not stupid people, but trusting ਲੋਕ ਆ, plus ਉਹਨਾਂ ਦੀ ਜਿਹੜੀ market power ਐਸੀ ਆ ਕਿ ਉਹਨਾਂ ਨੂੰ ਜਿਹੜਾ ਲੈਂਦਾ ਉਹਦੀ ਗੱਲ ਮੰਨਣੀ ਪੈਂਦੀ ਆ। And so ਉਹਦੇ ਕਰਕੇ ਉਹਨਾਂ ਨੂੰ they get put in these very bad situations. ਹੁਣ ਜਿਹੜਾ ਕੋਈ 5 7 10 20 ਏਕੜ, ਕੋਈ 100 ਏਕੜ, ਕੋਈ 500 ਏਕੜ ਵਾਲਾ ਵੀ ਗਰੋਅਰ ਹੋਵੇ, ਉਹ ਜਾ ਕੇ multi-billion dollar ਕੰਪਨੀ ਨੂੰ ਆਪਣੇ ਟਰਮਸ ਡਿਕਟੇਟ ਨਹੀਂ ਕਰ ਸਕਦਾ ਕਿ this is what I want. ਤਾਂ ਉਹਦਾ ਜਿਹੜਾ proxy ਹੈ and Peach Association ਜਿਹੜੀ up to now was very well respected. I'm sure some people still like them, but ਜਿਹੜਾ Peach Association ਜਿਹੜੀ ਸੀਗੀ, they had an opportunity, and I don't know what happened up to the Peach Association ਚ ਬੰਦੇ ਕਿਹੜੇ ਸੀ? Were they real farmers or were they ਜਿਹੜੇ processors ਦੇ ਬੰਦੇ ਸੀ? This farmer the association is full of farmers, okay. And I don't, and a lot of them are my friends. They're good people, but and I don't know I don't know where the disconnect was. I don't know if it's association level with the attorneys or combination or management. They'll tell you, who's different story. But the long story short was ultimately they were ineffective. ਤਾਂ ਹੀ ਇਹ ਸਾਰਾ ਕੁਝ ਹੋ ਗਿਆ। If being on the matter for 24 hours, or on a volunteer basis, friendly basis, yari dosti de vich, if we can identify all these issues with the sales agreement, the Peach Association can't even put together an opposition ki dekho bhi sare growers da nuksan bahut hoya na, this sale is not in our growers interest, and PI are done homeless hoya na, ta eda at least object to it. ਫਿਰ ਚਲੋ ਨਹੀਂ ਹੁੰਦਾ, and ਕਦੀ judgment ਵੀ ਹੁੰਦੀ ਹੈ. Maybe I think it's a successful argument. Their attorney thought it was not a successful argument. ਜਦੋਂ growers ਕੁਝ ਕਰਨ ਦੀ try ਕਰਦੇ ਪਏ ਆ, ਦੌੜ ਭੱਜ ਕਰਨ ਦੀ try ਕਰਦੇ ਪਏ ਆ, ਤੁਸੀਂ at least ਨਾਲ ਖੜੇ ਹੋ ਕੇ at least as little as ਕਿ ਤੁਸੀਂ ਉਹਨਾਂ ਨੂੰ ਟਾਈਮ ਤੇ ਕ੍ਰੀਏਟ ਕਰਨੀ ਟਰਾਈ ਕਰ ਸਕਦੇ ਕਿ ਜੇ ਸਾਡੇ ਕੋਲ ਨਹੀਂ ਹੁੰਦਾ ਤਾਂ ਤੁਸੀਂ ਕਰਕੇ ਦੇਖ ਲਓ। They just would not, and it was both disheartening to see, and it was hurtful to hear the terms day late and $1 short.
Yeah. It was ultimately late, but ਜਿਨ੍ਹਾਂ ਦਾ ਕੰਮ ਸੀਗਾ ਜਿਹੜਾ ਮੈਨੂੰ ਕਹਿੰਦਾ ਮੈਨੂੰ ਉਹ ਪਿਆ ਜਿਹਦਾ ਕੰਮ ਸੀ ਕਿ to make sure we're not a day late in the ਆਈ call. ਨੋ ਰਾਈਟ ਵੀ ਇਹ ਆਰਗੂਮੈਂਟ ਪਹਿਲੋਂ ਦੱਸਦਾ ਵੀ ਭਾਈ ਤੁਸੀਂ ਕੁਝ ਕਰ ਲਓ ਵੀ ਆਪਾਂ ਪਹੁੰਚਣ ਵਾਲੇ ਆ ਉੱਤੇ, ਪਰ ਉਹ ਹੈ ਨਹੀਂ। ਹੁਣ $30 ਮਿਲੀਅਨ ਦਾ ਨੁਕਸਾਨ ਈਅਰਲੀ ਇਹ ਮੰਨਿਆ ਜਿਹੜਾ ਜਾ ਰਿਹਾ ਆ। USDA $9 ਮਿਲੀਅਨ ਦੇਣ ਲੱਗਾ ਆ ਟਰੀ ਪੱਟਣ ਦੇ ਲਈ। ਲਾਈਕ ਇਹ ਕਿੱਦਾਂ ਕੰਪਨਸੇਟ ਹੋਊਗਾ? ਈਵਨ ਹੁਣ ਜਿਹੜਾ ਗਰੋਵਰ ਆ ਜੇ ਕੁਝ ਨਵਾਂ ਲਾਉਂਦਾ ਆ, it's like multiple years of no crop in there. Financially, that's unattainable, like unsustainable. So, Jira, so that's a very important question. I know Sutter County Board of Supervisors had put together a meeting with the I did attend that one at a request of a friend, and local legislative delegation. They were very excited. We want to do something. We want to do something. Ultimately, what they came up with was we can spend basically the $9 million to refer to remove the orchards. Now, one of the comments that was made at the meeting was there's a new law going around that says the orchard abandoned. You have a duty to remove the orchard. Pest pressure. And someone asked the county ag commissioner, and I'm not trying to add insult to injury, but ਕਾਨੂੰਨ ਇਹ ਆ ਕਿ ਜ਼ਿਆਦਾ ਤੁਸੀਂ ਉਹਨਾਂ ਨੂੰ ਜਿਹੜੇ ਹਾਂਜੀ ਤੁਹਾਨੂੰ ਪਤਾ ਕਿ ਤੁਹਾਡੇ ਕੰਟਰੈਕਟ ਹੈ ਨਹੀਂ, ਪਰ ਜ਼ਿਆਦਾ ਟਰੀ ਪੱਟ ਦਿਓ ਜਾਂ ਉਹਨਾਂ ਨੂੰ ਮੇਨਟੇਨ ਕਰਕੇ ਰੱਖੋ, ਨਹੀਂ ਤਾਂ ਤੁਹਾਡੀਆਂ ਟਿਕਟਾਂ ਵੀ ਆਉਣੀਆਂ ਸ਼ੁਰੂ ਹੋ ਜਾਣੀਆਂ ਜੇ ਤੁਹਾਡੇ ਗੁਆਂਢੀਆਂ ਨੂੰ ਡਿਜ਼ੀਜ਼ ਪ੍ਰੈਸ਼ਰ ਤੁਹਾਡੇ ਕਰਕੇ। So I would say that's adding insult to injury, but the solution they came up with is $9 million to basically pull these trees out. And to me, that's just, I mean, I'm sure कि जिन्हों मिलना है उन्होंने लोड तो हैगी है because they're going through a tough time, so I'm sure it's welcome. But I just think it's not enough. I mean, in some cases, 10, 15, 20 years the income debt taken on to do it. And ਜੇ ਤੁਸੀਂ ਬੂਟੇ ਪੜਦੇ ਵੀ ਹਨ rotate ਕਰਦੇ, especially the permanent crop kush lana, you're looking at 3, 4, 5 years of no income. ਫਿਰ ਉਹ ਤੋਂ ਬਾਅਦ ਇਹ ਨਹੀਂ ਪਤਾ ਕਿ ਉਹ ਜਿਹੜਾ crop ਲਾਣਾ ਉਹ ਕੰਮ ਸੈੱਟ ਹੋਣਾ ਕਿ ਨਹੀਂ ਹੋਣਾ। ਉਦੋਂ ਫਿਰ ਕੋਈ ਜਿਹੜੀ ਚੀਜ਼ ਲਈ ਉਹਨਾਂ ਦਾ ਬੰਦ ਨਾ ਹੋ ਜੇ, ਫਿਰ ਕੀ ਕਰੇ ਬੰਦਾ, ਫਿਰ ਕੀ ਕਰਨਗੇ। So to me the damage is ਕਿ ਜਿੰਨੀ ਤੁਹਾਡੀ expected revenue ਸੀ minus ਜੋ ਤੁਹਾਡੀ expected cost ਸੀਗੀ, multiplied by the number of years the life tree they're in, less discounted by a certain interest rate. They should have figured that out and say, this orchard's the value. And I think it's actually pretty easy to put a value on kinna loss hoya, jo ki kei growers jino to PCP the contracts sege, the lifetime contracts right sege, unhone ne beche vi hai to growers jino nu load hai, maybe for whatever reason on the business which they didn't want them anymore, but on it extra so get on the bitch, and hundreds of thousands of dollars the value, the tens of thousands of dollars an acre, the value the sound of big of contracts, and no one did anything wrong. Just extra on a beach, they didn't landlords gonna lale, but I think that number is indicative ki damage hui hai. I think the $9 million is, I think nothing. I think it's enough money that everybody says, shabash de do sanu kuch to lagi aaye hain. But if I feel bad for those girls because whatever share of $9 million they're going to get, enough nahi hai. It's not going to be enough. Yeah. And there's things they can do, but look, that they be intimidate. What do you think can be done? Well, I mean, but ਤੁਸੀਂ ਕਹਿੰਦਾ ਵਕੀਲਾਂ ਵਾਲੀ ਗੱਲਾਂ ਕਰਦਾ, I can't. Sure, ਨਹੀਂ ਵਕੀਲਾਂ ਤੇ ਵਕੀਲ ਵਾਲੀ ਗੱਲ ਤਾਂ ਕਰਨੀ ਆ ਭਈਆ। There's several things that can be done, and I've proposed them to different people कि कुछ ral मिल के कुछ group बना के कुछ कर लो। Do you think a class action lawsuit?
simple answer, yes. And there's enough things that were done wrong. But and I understand too. ਜਿਹੜਾ grower out ਕਹਿੰਦਾ ਮੈਂ ਕਿਹੜੇ ਚੱਕਰਾਂ 'ਚ ਪੈਣਾ, they're worried about making it day Ends to day. meet. So Yeah. I understand that. I mean, but and I offer to basically take the financial risk for it too. But that's beside the point. And maybe it'll happen, maybe it's not. But and one of the things I appreciate opportunities to ਗੱਲ ਕਰਕੇ at least ਲੋਕਾਂ ਨੂੰ ਕੁਝ ਪਤਾ ਲੱਗੇ ਕਿ ਹੁੰਦਾ ਕੀ ਪਿਆ. So, starting from day one, this thing writing on the wall was ਕਿ ਇਹਨਾਂ ਨੇ liquidate ਕਰਕੇ ਬੰਦ ਕਰਨਾ ਹੈ. ਆਪਣੇ ਜਿਹੜੇ growers ਸੀਗੇ, whether reasonable or not, I think it was pretty reasonable. ਉਹਨਾਂ ਨੇ rely ਕੀਤਾ ਕਿ ਜਿਹੜਾ existing infrastructure ਹੈਗਾ ਉਹਨਾਂ ਨੂੰ represent ਕਰੂਗਾ. ਜਿਹੜੀਆਂ auctions ਆ delay ਹੋਈਆਂ, all sorts of procedural problems. Those issues, I mean, we raised them. It was certainly before the court, but ultimately, it was a late filing. I mean, ਅਸੀਂ 24 ਘੰਟਿਆਂ ਦੇ ਵਿੱਚ ਤਿਆਰ ਕਰਕੇ ਭੇਜਿਆ when I got involved, but I would like to think that more could have been done. I think more could have been. ਤੁਹਾਡੇ ਜਿਹੜੇ ਫਰੈਂਡ ਆ ਇਸ ਜਿਹੜੀ ਕਰਦੇ ਪਏ ਆ ਇਹਦੇ ਵਿੱਚ ਕੀ ਆਰ ਦੇ ਸੇਇੰਗ ਬਾਏ ਬਾਏ ਟੂ ਐਗਰੀਕਲਚਰ, ਕੁਛ ਇਦਾਂ ਦੇ ਹੈਗੇ ਵੀ ਹੁਣ ਨਹੀਂ ਅਸੀਂ ਕਰਨਾ, ਹੁਣ ਅਸੀਂ ਫਾਰਮਿੰਗ ਤੋਂ ਬਾਹਰ ਜਾਣ ਲੱਗੇ? A lot of people will not leave agriculture. ਜੋ ਕਿ ਜਿਹੜੀਆਂ ਖਾਸ ਕਰਕੇ ਯੂਬਾ ਸਿਟੀ ਏਰੀਆ ਦੇ ਵਿੱਚ small acreage ਜਿਹੜੀ farming ਆ, it's been in the family for generations. So ਲੋਕਾਂ ਦੀਆਂ sentiments ਵੀ ਜੁੜੇ ਆ and so I don't know if they'll sell and quit agriculture altogether. But they're certainly hurt by it. I know some people, obviously I know some growers that are struggling very badly, and it's a tough situation. My hope is it's small acreage, and hopefully they had other streams of income that keep them afloat. They can sustain. ਕਿ ਉਹਨਾਂ ਦੀ ਜਿਹੜੀ ਖਾਨਦਾਨੀ ਜ਼ਮੀਨ ਉਹਨਾਂ ਦੇ ਕੋਲ ਰਵੇ, ਕਈ 2-3-4 ਪੀੜ੍ਹੀਆਂ ਹੋ ਗਈਆਂ ਉਹਦੇ ਕੋਲ ਆ, ਬਣੀ ਰਵੇ. That's my hope. But it's very very possible ਜਿਹੜਾ outcome ਤੁਸੀਂ describe ਕੀਤਾ. ਜਾਂਦੇ ਜੇ ਤੁਸੀਂ ਇੱਕ ਮੈਸੇਜ ਉਹਨਾਂ ਫਾਰਮਰਸ ਨੂੰ, ਉਹਨਾਂ ਫੈਮਲੀਜ਼ ਨੂੰ ਦੇਣਾ ਚਾਹੁੰਦੇ ਆ ਜਿਹੜੇ ਇਹ ਪੀਚਿਸ ਦੇ ਵਿੱਚ ਆ, ਜਿਨ੍ਹਾਂ ਦੇ ਉੱਤੇ ਇਸ ਟਾਈਮ ਤਰਾਸਦੀ ਆਈ ਆ, what is one message you want to send them? Message ਤਾਂ ਇਹ ਹੈ ਕਿ as growers, ਹੋਰ ਵੀ industries ਜਿਹੜੀਆਂ, because I know peaches ਜਿਹੜੇ ਸੀਗੇ were keeping ਜਿਹੜੇ walnuts, almonds, ਹੋਰ businesses ਦੇ ਵਿੱਚ ਜਿਹੜੇ ਪਾਸੇ lose ਕਰਦੇ ਸੀ money, peaches ਜਿਹੜੇ ਸੀ ਉਹਨਾਂ ਨੂੰ float ਰੱਖਦੇ ਸੀ. So I understand ਕਿ it's a difficult time. It's it's a hard hit to such the badia, but my hope would be ਕਿ ਜਿਹੜਾ ਨਾ ਡਾਗਾ ਕਿ ਜੇ ਅਸੀਂ pursue ਕੀਤਾ, ਜਿਹੜੇ ਆਪਣੇ ਹੱਕ pursue ਕੀਤੇ ਆ, ਸਾਡਾ ਹੋਰ ਨੁਕਸਾਨ ਵੀ ਹੋ ਜਾਊਗਾ. My point is ਕਿ ਤੋਂ ਜ਼ਿਆਦਾ ਤੁਹਾਡਾ ਨੁਕਸਾਨ ਹੋਰ ਕੀ ਹੋ ਜੂ ਸਕਦਾ ਕਿ ਤੁਹਾਡੇ ਜੇ ਤੁਸੀਂ ਬਿਜ਼ਨਸ 'ਚ ਆਓ ਤਾਂ ਤੁਹਾਡੇ ਬਾਗ ਪਟਾਏ ਗਏ ਆ. So think about that, and I know it's a tough situation. I can understand it. ਮਨ 'ਚ ਵੀ ਹੁੰਦਾ, survival ਵੀ ਹੋਣਾ ਚਾਹੀਦਾ and all that. But at the same time, ਜੇ ਤੁਸੀਂ ਨਹੀਂ ਕਰਦੇ, and then the cycle repeats itself. ਇਹ ਜਿਹੜੇ ਪੁੱਠੇ ਕੰਮ ਜਿਹੜੇ along the way ਜਿਹਨਾਂ ਨੇ ਕੀਤੇ ਆ, if we don't hold them account, ਲਾਲਚ ਇਹ ਨਹੀਂ ਹੈ ਕਿ ਉਹਨੂੰ ਕਿੰਨੇ ਪੈਸੇ ਮਿਲ ਸਕਦੇ, ਹੁਣ ਤੁਹਾਨੂੰ ਜ਼ਿਆਦਾ ਮਿਲੂਗੇ, ਵੱਧ ਮਿਲੂਗੇ, ਘੱਟ ਮਿਲੂਗੇ. But more the societal impact ਜਿਹੜਾ ਤੁਹਾਡਾ ਇਹ ਹੋ ਸਕਦਾ ਕਿ ਹੋਰ ਇੰਡਸਟਰੀਜ਼ ਦੇ ਵਿੱਚ next time ਕੋਈ processor same ਕਰਨ ਦਾ ਸੋਚਦਾ, ਉਹ ਦੋ ਵਾਰੀ ਸੋਚੂਗਾ ਕਿ ਕਦੀ ਦੇਣੇ ਵੀ ਪੈ ਜਾਂਦੇ ਆ. So I think the opportunity is there. If you're an effective peach grower, I think ਤੁਹਾਨੂੰ strongly consider ਕਰਨਾ ਚਾਹੀਦਾ. And I'm happy, and I was so upset by the whole thing because it has such a big impact on the community that
I even said that I would make sure कि we can accommodate everybody कि ये ना होवे कि he's a lawyer, he's trying to get fees. That's not we can take that off the table and work out an arrangement. But my hope is कि $9 million is certainly a start, but I जितने damage हुई है, it's not enough, and I just hope that whether I'm involved or कोई और होवे, it's just peach growers that they need to be made whole. Hopefully Congress can act and find some more money for them, but I doubt it. I mean, normally देते, and I think that sounds like it's going to be about it. But In the last few years, Amit, But- farmers have been struggling. Like crop ਵਿਕਦਾ ਨਹੀਂ ਆ, subsidies ਦੇ ਉੱਤੇ ਕਿੰਨਾ ਚਿਰ ਬੰਦਾ ਜਿਹੜਾ ਚੱਲਦਾ ਰਹੂਗਾ, with all the so many other things happening all across geopolitically and ਹੋਰ, the pressures are immense. And ਵੀ ਬਹੁਤ ਜ਼ਿਆਦਾ pressure ਵੀ. the sad thing was peaches were making money. People were Yeah. generally happy farming peaches. But Yeah, so that's- I wish I wish they're my friends and neighbors. So I want it's going to have a big impact on our community. Hopefully they can recover something for it. And Yeah, I'll just say in the end, there are some fights you can't run away from. Like ਕੁਛ ਲੜਾਈਆਂ ਉਹ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ. Maybe this is one of those times. this is one of those things. Thank you ਅਮਿਤ ਜੀ, ਬੜੀ ਮਿਹਰਬਾਨੀ, ਮਿਲਦੇ ਹਾਂ next time. ਸਤਿ ਸ਼੍ਰੀ Thank you ਤੁਸੀਂ ਮੌਕਾ ਦਿੱਤਾ and ਇਸ important topic ਨੂੰ ਗੱਲ ਕਰਨ ਦਾ. Thank you ਬਹੁਤ ਤੁਹਾਡਾ.